ਹੁਣ ਇੰਡੀਅਨ ਡੀਪ ਸਟੇਟ ਨੂੰ ਇਹ ਤਾਂ ਸਮਝ ਲੱਗ ਗਈ ਕਿ ਖਾਲਿਸਤਾਨ ਤਾਂ ਲਾਜ਼ਮੀ ਬਣੂਗਾ। ਉਹ ਹੁਣ ਇਹ ਮੰਨੀ ਬੈਠੇ ਆ ਕਿ ਅਸੀਂ ਖਾਲਿਸਤਾਨ ਨੂੰ ਬਣਨੋਂ ਰੋਕ ਤਾਂ ਨਹੀਂ ਸਕਦੇ, ਪਰ ਖਾਲਿਸਤਾਨ ਦੇ ਰਾਹ ਵਿੱਚ ਰੋੜੇ ਅਟਕਾ ਕੇ ਇਹਨੂੰ ਜਿੰਨਾ ਕੁ ਦੂਰ ਕਰ ਸਕੀਏ, ਵਿਚਾਲੇ ਫਰਕ ਪਾ ਸਕੀਏ, ਇਹ ਖੇਡ ਇਸ ਮੌਕੇ ਚੱਲ ਰਹੀ। ਟਾਈਟਾਂ ਟੌਟਾਂ ਤੋਂ ਬਹੁਤ ਸਾਰੇ ਇਹੋ ਜਿਹੇ ਕਾਂਡ ਕਰਵਾਏ ਜਾ ਰਹੇ ਨੇ। ਦੁਨੀਆ ਭਰ ਦੇ ਹਰ ਮੁਲਕ ਦੇ ਵਿੱਚ ਸਿੱਖਾਂ ਨੂੰ ਜਲੀਲ ਕਰਨ ਲਈ, ਸਿੱਖਾਂ ਨੂੰ ਉਥੋਂ ਦੇ ਲੋਕਾਂ ਦੀ ਨਜ਼ਰ ਵਿੱਚ ਡੇਗਣ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ। ਬੜੇ ਵੱਡੇ ਕਾਂਡ ਵਪਰਾਏ ਜਾ ਰਹੇ ਨੇ ਇੰਡੀਅਨ ਏਜੰਸੀਆਂ ਵੱਲੋਂ ਕਿ ਅੱਜ ਇੰਡੀਅਨ ਸਟੇਟ ਚਾਹੁੰਦੀ ਹੈ ਕਿ ਸਿੱਖਾਂ ਦਾ ਕਤਲੇਆਮ ਕਰਨ ਦਾ ਕੋਈ ਬਹਾਨਾ ਮਿਲੇ। ਪਰ ਇਹ ਗੱਲ ਮੈਂ ਫੇਰ ਕਹਿਣਾ, ਜੇਕਰ ਕੈਟਾਂ ਟੌਟਾਂ ਰਾਹੀਂ ਕੁਝ ਵਾਰਦਾਤਾਂ ਕਰਵਾ ਕੇ ਇੱਥੇ ਮਾਹੌਲ ਸਿਰਜ ਕੇ ਇੰਡੀਅਨ ਸਟੇਟ ਲੋਕਾਂ ਦਾ ਕਤਲੇਆਮ ਕਰਾਉਣ ਦਾ ਰਾਹ ਬਣਾ ਵੀ ਲਵੇ, ਤਾਂ ਵੀ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਹਰ ਘਟਨਾ ਇਹਨਾਂ ਨੂੰ ਪੁੱਠੀ ਪਈ ਆ, ਇਹ ਵੀ ਗੱਲ ਪੁੱਠੀ ਪੈਣੀ। ਜਿੰਨਾ ਜ਼ਿਆਦਾ ਆਰਥਿਕ ਤੌਰ ਦੇ ਉੱਤੇ ਉਹ ਨਗੰਦਾ ਕਸਣਗੇ, ਓਨੀ ਜ਼ਿਆਦਾ ਆਮ ਪੰਜਾਬੀ ਦੇ ਦਿਲ ਵਿੱਚ ਕੜੱਤਣ, ਨਫ਼ਰਤ ਤੇ ਦੂਰੀ ਵਧੂ। ਜਿੰਨਾ ਜ਼ਿਆਦਾ ਪੰਜਾਬ ਦੇ ਵਿੱਚ ਔਖਿਆਈ ਆਊਗੀ, ਓਨਾ ਜ਼ਿਆਦਾ ਆਮ ਬੰਦਾ ਜਿਹੜਾ ਹੈ ਉਹ ਇਹ ਮੰਨੇਗਾ ਕਿ ਇਹ ਸਾਡੇ ਨਾਲ ਇੱਥੇ ਤਾਂ ਹੋ ਰਿਹਾ, ਇਹ ਪੰਜਾਬ ਨੂੰ ਤਾਂ ਉਜਾੜਿਆ ਜਾ ਰਿਹਾ ਕਿ ਇੱਥੇ ਸਿੱਖ ਵਸਦੇ। ਪੰਥ ਨੂੰ, ਸਿੱਖਾਂ ਨੂੰ, ਸਿੱਖੀ ਨੂੰ ਖਤਮ ਕਰਨ ਦੇ ਲਈ ਇੰਡੀਅਨ ਸਟੇਟ ਨੇ ਪੰਜਾਬ ਵਰਗੀ ਇੱਕ ਸਭ ਤੋਂ ਸ਼ਾਨਦਾਰ ਜਿਹੜੀ ਸਟੇਟ ਸੀ, ਜਿਹੜਾ ਖਿੱਤਾ ਸੀ, ਇਹਦਾ ਭੋਗ ਪਾ, ਇਹਦਾ ਬੇੜਾ ਗਰਕ ਕਰ। ਇਸ ਮੌਕੇ ਅਸੀਂ ਆਰਥਿਕ ਤੌਰ ਤੇ ਹੀ ਨਹੀਂ, ਰਾਜਨੀਤਿਕ ਤੌਰ ਤੇ ਹੀ ਨਹੀਂ, ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਵੀ ਬਹੁਤ ਵੱਡੇ ਸੰਕਟਾਂ ਦੇ ਵਿੱਚ ਘਿਰੇ ਹੋਏ। ਦਿੱਲੀ ਡੀਪ ਸਟੇਟ ਜਾਂ ਸਿੱਖੀ ਦੇ ਦੁਸ਼ਮਣ ਬੜੇ ਖੁਸ਼ ਨੇ ਕਿ ਪੰਜਾਬ ਚਾਰੇ ਪਾਸੋਂ ਚਿੱਤ ਹੋ ਰਿਹਾ। ਹੁਣ ਆਪਦੇ ਵੱਲੋਂ ਤਾਂ ਬੜੀ ਇਹਨਾਂ ਨੇ ਚਾਲ ਚੱਲੀ ਹੋਣੀ ਆ ਕਿ ਆਪਾਂ ਪੰਜਾਬ ਦੇ ਵਿੱਚ ਹੜ੍ਹ ਲਿਆਓ, ਇਹਨਾਂ ਲੋਕਾਂ ਨੂੰ ਦੁਖੀ ਕਰੋ। ਪਰ ਅੱਜ ਪੰਜਾਬ ਦੀ ਧਰਤੀ ਉੱਤੇ ਬੱਚਾ ਇਹ ਕਹਿ ਰਿਹਾ ਕਿ ਇਹ ਹੜ੍ਹ ਆਏ ਨਹੀਂ, ਲਿਆਂਦੇ ਹੋਏ। ਇੰਡੀਅਨ ਸਟੇਟ ਨੇ ਇਹ ਸਮਝ ਲਿਆ ਹੈ ਕਿ ਖਾਲਿਸਤਾਨ ਤਾਂ ਮਸਟ ਆ, ਇੱਕ ਦਿਨ ਬਣਨਾ ਹੀ ਬਣ, ਪਰ ਖਾਲਿਸਤਾਨ ਦਾ ਜਿਹੜਾ ਪੈਂਡਾ ਉਹ ਕਿੰਨਾ ਕੁ ਔਖਾ ਕੀਤਾ ਜਾ ਸਕਦਾ, ਕਿੰਨਾ ਕੁ ਖਾਲਿਸਤਾਨ ਨੂੰ ਲੋਕਾਂ ਤੋਂ ਦੂਰ ਕੀਤਾ ਜਾ ਸਕਦਾ, ਹੁਣ ਜ਼ੋਰ ਇੱਥੇ ਕਿ ਲੱਗਿਆ ਹੋਇਆ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੜ੍ਹਾਂ ਦਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡਾ ਸੰਤਾਪ ਆਇਆ, ਇਹ ਬਿਰਤਾ ਅਜੇ ਮੁੱਕੀ ਨਹੀਂ, ਬਰਕਰਾਰ ਆ। ਸੰਕਟ ਦੀ ਘੜੀ ਪੂਰੇ ਜੋਬਨ ਤੇ ਆ। ਪੰਜਾਬ ਦੇ ਵਿੱਚ 500 ਤੋਂ ਵੱਧ ਪਿੰਡ ਜਿਹੜੇ ਆ ਉਹ ਪਾਣੀ ਦੀ ਮਾਰ ਹੇਠ ਨੇ। ਤੇ ਹਰ ਥਾਂ ਦੇ ਉੱਤੇ ਪ੍ਰਸ਼ਾਸਨ, ਮੀਡੀਆ ਵਾਲੇ ਤੇ ਹੋਰ ਜਿਹੜੇ ਲੋਕ ਨੇ ਉਹ ਆਪ ਇਹ ਗੱਲ ਕਹਿੰਦੇ ਫਿਰਦੇ ਆ ਕਿ 88 ਵਾਲੇ ਹੜ੍ਹਾਂ ਵਰਗਾ ਹਾਲ। ਇਸ ਮਾਹੌਲ ਦੇ ਵਿੱਚ ਜਦੋਂ ਆਪ ਸਟੇਟ ਮਸ਼ੀਨਰੀ ਕਹਿੰਦੀ ਫਿਰੇ ਕਿ ਜੀ ਆਪਦਾ ਬਚਾਅ ਕਰ ਲਓ, 1988 ਵਾਲਾ ਹਾਲ ਆ, ਤਾਂ ਉਦੋਂ ਤੁਰੰਤ ਚੇਤੇ ਆ ਜਾਂਦਾ ਵੀ 1988 ਵਿੱਚ ਫਿਰ ਦੋਸ਼ੀਆਂ ਨੂੰ ਲੱਭ ਕੇ ਚਾੜਾ ਵੀ ਚੁਕਾਇਆ ਸੀ ਸਿੰਘਾਂ ਨੇ। ਤੇ ਐਤਕੀ ਵੀ ਦੋਸ਼ੀ ਜਿਹੜਾ ਹੈਗਾ ਉਹ ਸਭ ਨੂੰ ਪਤਾ। ਸਭ ਤੋਂ ਵਧੀਆ ਗੱਲ ਜਿਹੜੀ ਹੈ ਉਹ ਇਹ ਹੈ ਕਿ ਭਾਰਤੀ ਸਟੇਟ ਦੇ ਉੱਤੇ ਸਿੱਖਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਜਿਹੜਾ ਭਰੋਸਾ, ਜਿਹੜਾ ਬੀਤੇ ਮਈ ਮਹੀਨੇ ਵਿੱਚ ਜਦੋਂ ਪਰਖਿਆ ਗਿਆ, ਜਦੋਂ ਜੰਗ ਵਾਲਾ ਮਾਹੌਲ ਬਣਿਆ ਇੰਡੀਆ ਤੇ ਪਾਕਿਸਤਾਨ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਬੱਚੇ ਨੇ ਇਹ ਗੱਲ ਦੁਨੀਆ ਭਰ ਨੂੰ ਦਿਖਾਈ ਕਿ ਸਾਡਾ ਭਾਰਤੀ ਸਟੇਟ ਉੱਤੇ ਕੋਈ ਯਕੀਨ ਨਹੀਂ ਹੈ। ਇੱਥੋਂ ਤੱਕ ਹਾਲਾਂਕਿ ਜੰਗ ਦੇ ਮਾਹੌਲ ਵਿੱਚ ਕੁਝ ਵੀ ਹੋ ਸਕਦਾ ਸੀ, ਜਿਹੜੀ ਗੱਲ ਆਪਾਂ ਕਹਿ ਦਈਏ ਵੀ ਇਹ ਤਾਂ ਹੋ ਹੀ ਨਹੀਂ ਸਕਦੀ, ਉਹ ਵੀ ਹੋ ਸਕਦੀ ਹੁੰਦੀ ਹੈ। ਪਰ ਜਦੋਂ ਇੰਡੀਅਨ ਸਟੇਟ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਸਕਦਾ, ਬੰਬ ਸਿੱਟਿਆ ਜਾ ਸਕਦਾ, ਅਸੀਂ ਉੱਥੇ ਆਹ ਕਰਤਾ, ਉਹ ਕਰਤਾ, ਤਾਂ ਪੂਰੀ ਕੌਮ ਟੁੱਟ ਕੇ ਪੈ ਗਈ ਵੀ ਸਾਨੂੰ ਤੁਹਾਡੇ ਤੇ ਯਕੀਨ ਨਹੀਂ ਹੈਗਾ, ਤੁਸੀਂ ਤਾਂ ਕੋਈ ਕਰ ਸਕਦੇ ਹੋ ਇਹੋ ਜਿਹੀ ਕਰਤੂਤ, ਪਰ ਪਾਕਿਸਤਾਨ ਵਾਲੇ ਇਹੋ ਜਿਹੀ ਹਰਕਤ ਨਹੀਂ ਕਰ ਸਕਦੇ। ਮਤਲਬ ਕਮਾਲ ਦੀ ਗੱਲ ਸੀ ਕਿ ਪਾਕਿਸਤਾਨ ਦੇ ਉੱਤੇ ਇੰਨਾ ਯਕੀਨ ਤੇ ਭਾਰਤੀ ਸਟੇਟ ਦੇ ਉੱਤੇ ਇੰਨੀ ਬੇਭਰੋਸਗੀ।
ਬੜਾ ਪਿੱਟੇ ਇੰਡੀਅਨ ਮੀਡੀਆ ਨੇ, ਡੀਪ ਸਟੇਟ ਨੇ ਇਸ ਬਿਮਾਰੀ ਨੂੰ ਬੁੱਝਿਆ ਵੀ, ਤੇ ਇਹਦੇ ਉੱਤੇ ਜਿਵੇਂ ਰਿਐਕਟ ਕੀਤਾ, ਉਹਨੇ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਅੱਗ ਲਾਤੀ। ਤੁਹਾਡੇ ਸਾਹਮਣੇ ਆ ਕਿ ਜਦੋਂ ਕਿਤੇ ਇੱਕ ਫੌਜੀ ਅਧਿਕਾਰੀ ਤੋਂ ਕਹਾ ਬੈਠੇ ਬਈ ਜੀ ਅਸੀਂ ਤਾਂ ਉੱਥੇ ਦਰਬਾਰ ਸਾਹਿਬ ਦੇ ਵਿੱਚ ਅੰਦਰ ਉਹ ਚੀਜ਼, ਉਹ ਸੰਦ ਜਿਹਾ ਲਾਇਆ ਸੀ ਜਿਹਦੇ ਨਾਲ ਜਿਹੜਾ ਡਰੋਨ ਦਰਬਾਰ ਸਾਹਿਬ ਨੂੰ ਅਟੈਕ ਕਰਨ ਆਉਣਾ ਸੀ, ਅਸੀਂ ਉਹਨੂੰ ਸੁੱਟਣਾ ਸੀ, ਐਂਟੀ ਡਰੋਨ ਕੋਈ ਗਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਟੈਂਡ ਲੈਣਾ ਪੈ ਗਿਆ ਕਿ ਸਿੱਖ ਜਜ਼ਬਾਤ ਦੁਨੀਆ ਭਰ ਦੇ ਵਿੱਚ ਸਾਡੇ ਜੁੱਤੀਆਂ ਪੈਣਗੀਆਂ ਵੀ ਤੁਸੀਂ ਕੀ ਕੀਤਾ। ਤੇ ਆਖਰ ਫੌਜ ਦੇ ਅਧਿਕਾਰੀਆਂ ਨੂੰ ਇਸ ਗੱਲ ਨੂੰ ਇਨਕਾਰ ਕਰਨਾ ਪਿਆ ਔਨ ਰਿਕਾਰਡ ਆ। ਇਹ ਜਿਹੜਾ ਸਾਰਾ ਕੁਝ ਉਹਨਾਂ ਦਿਨਾਂ ਦੇ ਵਿੱਚ ਇੱਕ ਜਿਵੇਂ ਪਰਖਿਆ ਜਾਂਦਾ ਨਾ, ਕਿਸੇ ਚੀਜ਼ ਨੂੰ ਪਰਖਦੇ ਆ, ਉਦੋਂ ਇੰਡੀਆ ਦੇ ਪ੍ਰਤੀ ਲੋਕਾਂ ਦੀ ਬੇਭਰੋਸਗੀ ਪੰਜਾਬ ਦਿਆਂ ਦੀ ਇੱਕ ਨੰਗੀ ਚਿੱਟੀ ਐਨ ਸਾਹਮਣੇ ਦਿਖ ਰਹੀ ਸੀ ਕਿ ਸਾਨੂੰ ਤੁਹਾਡੇ ਤੇ ਯਕੀਨ ਨਹੀਂ। ਤੁਸੀਂ ਤਾਂ ਜਿਵੇਂ ਇੰਦਰਾ ਗਾਂਧੀ ਕਰਨਾ ਚਾਹੁੰਦੀ ਸੀ ਕਿ ਪੰਜਾਬ ਦੇ ਬਾਰਡਰ ਦੇ ਉੱਤੇ ਪਾਕਿਸਤਾਨ ਨਾਲ ਸਿਆਪਾ ਛੇੜ ਕੇ ਫੌਜ ਪਿੱਛੇ ਕਰ ਲਓ, ਬਾਅਦ ਵਿੱਚ ਪਾਕਿਸਤਾਨ ਦੀ ਆਰਮੀ ਇਹ ਸਮਝੂ ਕਿ ਸਾਡੀ ਜਿੱਤ ਹੋ ਰਹੀ ਆ ਤੇ ਉਹ ਪੰਜਾਬ ਦੇ ਵਿੱਚ ਵੜ ਜੂ, ਤੇ ਜਦੋਂ ਇੱਕ ਜੇਤੂ ਹੋ ਰਹੀ ਫੌਜ ਕਿਸੇ ਖਿੱਤੇ ਵਿੱਚ ਵੜਦੀ ਹੈ, ਉਹ ਬਹੁਤ ਕੁਝ ਇਹੋ ਜਿਹਾ ਗਲਤ ਮਲਤ ਹੋ ਜਾਂਦਾ ਹੁੰਦਾ ਜਿਹੜਾ ਨਹੀਂ ਹੋਣਾ ਚਾਹੀਦਾ। ਤੇ ਉਹਨਾਂ ਨੂੰ ਇਹ ਸੀ ਕਿ ਫਿਰ ਨਾਲੇ ਤਾਂ ਪਾਕਿਸਤਾਨ ਦੀ ਫੌਜ ਤੋਂ, ਤੇ ਨਾਲੇ ਫਿਰ ਸਾਡੇ ਤੋਂ ਛਿੱਤਰ ਖਾਣਗੇ, ਤੇ ਨਾਲੇ ਅਸੀਂ ਸਾਰੇ ਭਾਰਤ ਵਿੱਚ ਰੌਲਾ ਪਾ ਦਿਆਂਗੇ ਵੀ ਦੇਖੋ ਜੀ ਪੰਜਾਬ ਦੇ ਲੋਕਾਂ ਨੇ ਜੂਨ 84 ਤੋਂ ਭੜਕੇ ਹੋਇਆਂ ਨੇ ਪਾਕਿਸਤਾਨ ਨਾਲ ਰਲ ਕੇ ਬਗਾਵਤ ਕਰਤੀ ਆ, ਤੇ ਹੁਣ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਮਿਲਦਾ ਮਾਰੋ, ਵੱਢੋ, ਵੱਢ ਦਿਓ, ਕਤਲ ਕਰ ਦਿਓ। ਤੇ ਨਾਲੇ ਅਸੀਂ ਪੰਜਾਬ ਦੇ ਵਿੱਚ ਪਾਕਿਸਤਾਨ ਦੀ ਆਰਮੀ ਨੂੰ ਕਿੰਨਾ ਕੁ ਟਾਈਮ ਇੱਥੇ, ਕਿਉਂਕਿ ਪਾਕਿਸਤਾਨ ਦੀ ਆਰਮੀ ਬਾਰੇ ਇੰਡੀਆ ਨੂੰ ਇਹੀ ਸੀਗਾ ਵੀ ਅਸੀਂ ਛੱਤਰ ਫੇਰ ਕੇ ਭਜਾ ਦਿਆਂਗੇ। ਇਹ ਜਿਹੜੀ ਸਾਜ਼ਿਸ਼ ਹੈ, ਇਹ ਡਾਕਟਰ ਸੰਗਤ ਸਿੰਘ ਜਿਹੜਾ ਭਾਰਤੀ ਡੀਪ ਸਟੇਟ ਦਾ ਹਿੱਸਾ ਰਿਹਾ, ਇੰਡੀਅਨ ਨਿਜ਼ਾਮ ਦਾ ਆਈਪੀ ਦਾ ਅਧਿਕਾਰੀ ਰਿਹਾ, ਉਹਨੇ ਆਪਦੀ ਕਿਤਾਬ 'ਚ, ਡਾਕਟਰ ਸੰਗਤ ਸਿੰਘ ਨੇ ਇਤਿਹਾਸ ਵਿੱਚ ਸਿੱਖ ਕਿਤਾਬ 'ਚ ਲਿਖੀ ਹੋਈ, ਤੇ ਪਿਛਲੇ 30 ਸਾਲਾਂ ਤੋਂ ਇਹ ਕਿਤਾਬ, ਇਹਨੂੰ ਕਦੇ ਚੈਲੰਜ ਨਹੀਂ ਕੀਤਾ ਇੰਡੀਅਨ ਸਟੇਟ ਨੇ। ਉਹਨੇ ਇਹ ਸਾਰਾ ਕੁਝ ਲਿਖਿਆ ਕਿ ਕਿਵੇਂ ਇਹ ਸਾਰੇ ਕਾਸੇ ਬਾਰੇ ਦਿੱਲੀ ਦੀਆਂ ਸੱਤਾ ਦੇ ਗਲਿਆਰਿਆਂ ਦੇ ਵਿੱਚ ਚਰਚਾ ਸੀ, ਤੇ ਜਿਹੜਾ ਧਵਨ ਸੀ, ਜਿਹੜਾ ਇੰਦਰਾ ਦਾ ਖਾਸਮ ਖਾਸ, ਉਹਨੇ ਕਿਵੇਂ ਇਹ ਸਰਦਾਰ ਬੇਅੰਤ ਸਿੰਘ ਨੂੰ ਦੱਸਿਆ ਕਿ ਸਰਦਾਰ ਬੇਅੰਤ ਸਿੰਘ ਨੂੰ ਜਿੱਥੇ ਪਹਿਲਾਂ ਹੀ ਗੁੱਸਾ ਸੀ, ਜਿੱਥੇ ਉਹਨੂੰ ਪਹਿਲਾਂ ਹੀ ਆਪਦੀ ਕੌਮ ਦੇ ਨਾਲ ਜੋ ਜੂਨ 84 ਚ ਵਾਪਰਿਆ, ਉਹਦਾ ਇਹ ਨਵੰਬਰ 84 ਵਿੱਚ ਹੋਰ ਕੁੱਤਾ ਕੰਮ ਕਰਨ ਨੂੰ ਫਿਰਦੀ ਆ। ਇਸ ਕਰਕੇ ਉਹਨੇ ਫਿਰ ਨਲਕੇ ਦੇ ਫਿਲਟਰ ਵਰਗੀਕਰਨ ਦੇ ਲਈ ਸਰਦਾਰ ਸਤਵੰਤ ਸਿੰਘ ਨੂੰ ਨਾਲ ਲਿਆ। ਉਹ ਸਾਰੀ ਕਹਾਣੀ ਆਪਾਂ ਨੂੰ ਪਤਾ। ਇਹ ਜਿਹੜੀ ਗੱਲ ਡਾਕਟਰ ਸੰਗਤ ਸਿੰਘ ਨੇ ਆਪਦੀ ਕਿਤਾਬ 'ਚ ਲਿਖੀ ਆ, ਇਹ ਬੀਤੇ ਦੌਰ ਵਿੱਚ ਅਖਬਾਰਾਂ 'ਚ, ਮੈਗਜ਼ੀਨਾਂ 'ਚ ਛਪਦੀ ਛਪਾਉਂਦੀ ਤਾਂ ਰਹੀ ਆ, ਪਰ ਜਦੋਂ ਸੋਸ਼ਲ ਮੀਡੀਆ ਆ ਗਿਆ ਉਸ ਤੋਂ ਬਾਅਦ ਵਿੱਚ ਤਾਂ ਇਹ ਹਰੇਕ ਦੇ ਮੋਬਾਈਲ 'ਚ, ਹਰੇਕ ਦੇ ਫੇਸਬੁੱਕ ਅਕਾਊਂਟ ਤੇ, ਇੰਸਟਾਗ੍ਰਾਮ ਤੇ, ਟਵਿੱਟਰ ਤੇ ਪਹੁੰਚ। ਅੱਜ ਇਹੋ ਜਿਹੀਆਂ ਹਜ਼ਾਰਾਂ ਹੀ ਇਹੋ ਜਿਹੀਆਂ ਗੱਲਾਂ ਬਾਤਾਂ ਨੇ ਜਿਹਦੇ ਕਰਕੇ ਜਿਹੜਾ ਸਿੱਖ ਵਾ ਉਹਦੇ ਦਿਲ ਦਿਮਾਗ 'ਚ ਇਹ ਗੱਲ ਵਸੀ ਹੋਈ ਆ ਕਿ ਇਹ ਸਾਨੂੰ ਮਰਵਾਉਣ ਨੂੰ ਫਿਰਦੇ ਆ। ਸੋ ਜਦੋਂ ਮਈ ਮਹੀਨੇ ਵਿੱਚ ਇੱਕਦਮ ਜੰਗੀ ਜਿਹਾ ਮਾਹੌਲ ਬਣਿਆ ਤਾਂ ਲੋਕ ਕਹਿੰਦੇ ਸੀ ਵੀ ਤੁਸੀਂ ਜੇ ਲੜਨਾ ਹੀ ਆ ਇੰਡੀਆ ਵਾਲਿਓ, ਗੁਜਰਾਤ ਵਾਲਾ ਬਾਰਡਰ, ਰਾਜਸਥਾਨ ਵਾਲਾ ਬਾਰਡਰ ਆ, ਉੱਥੇ ਜੰਗ ਛੇੜ ਲਓ, ਸਾਨੂੰ ਤਾਂ ਕੋਈ ਰੌਲਾ ਨਹੀਂ ਪਾਕਿਸਤਾਨ ਨਾਲ। ਤੁਸੀਂ ਜੇ ਪਹਿਲਗਾਮ ਦੇ ਕਾਤਲਾਂ ਨੂੰ ਮਾਰਨਾ ਮਾਰੋ, ਪਰ ਆ ਜਿਹੜਾ ਤੁਸੀਂ ਕੁੱਤਾ ਕੰਮ ਸ਼ੁਰੂ ਕੀਤਾ ਵੀ ਪੰਜਾਬ ਵਾਲੇ ਬਾਰਡਰ ਦੇ ਉੱਤੇ ਲੜਾਈ ਛੇੜੋ ਤੇ ਪੰਜਾਬ ਦਾ ਘਾਣ ਕਰਾਓ, ਇਹ ਤਾਂ ਕੋਈ ਗੱਲ ਨਹੀਂ ਬਣਦੀ। ਤੇ ਇਸ ਮਾਹੌਲ ਦੇ ਵਿੱਚ ਜੋ ਕੁਝ ਉਹਨਾਂ ਦਿਨਾਂ ਦੇ ਵਿੱਚ ਇੰਡੀਅਨ ਮੀਡੀਆ ਨੇ ਕੀਤਾ, ਆਪਦੇ ਵੱਲੋਂ ਤਾਂ ਉਹ ਬੜੇ ਵਧੀਆ ਆਪਦੇ ਆਪ ਨੂੰ ਸਮਝਦੇ ਹੋਣੇ ਆ ਵੀ ਅਸੀਂ ਬੜੇ ਸਿਆਣੇ ਆ, ਪਰ ਉਹਦਾ ਰਿਜ਼ਲਟ ਜਿਹੜਾ ਨਿਕਲਿਆ ਉਹ ਇਹ ਕਿ ਸਿੱਖਾਂ ਅਤੇ ਪੰਜਾਬ ਦੇ ਪੰਥ ਅਤੇ ਪੰਜਾਬ ਦੇ ਸਾਂਝੇ ਹਿੱਤ ਜਿਹੜੇ ਨੇ ਉਹ ਇੰਡੀਅਨ ਹਿੱਤਾਂ ਦੇ ਨਾਲ ਟਕਰਾਉਂਦੇ ਦਿਖ ਰਹੇ ਸੀ। ਅੱਜ ਜਦੋਂ ਹੁਣ ਹੜ੍ਹ ਆਏ ਨੇ, ਹੁਣ ਵੀ ਜਿੱਥੇ ਮਰਜ਼ੀ ਦੇਖ ਲਓ ਇਹੀ ਚਰਚਾ ਚੱਲ ਰਹੀ ਆ ਕਿ ਇਹ ਹੜ੍ਹ ਆਏ ਨਹੀਂ,
ਇਹ ਲਿਆਂਦੇ ਗਏ। ਹੁਣ ਜਿਹੜਾ ਇੰਡੀਅਨ ਡੀਪ ਸਟੇਟ ਨਾਲ ਜਾਂ ਭਾਰਤੀ ਗੋਦੀ ਮੀਡੀਆ ਨਾਲ ਜੁੜਿਆ ਹੋਇਆ ਬੰਦਾ, ਉਹ ਕੋਈ ਵੀ ਹੋਵੇ, ਉਹਨੂੰ ਇਉਂ ਲੱਗਦਾ ਕਿ ਬੜਾ ਜੀ ਗਲਤ ਹੋ ਰਿਹਾ, ਜਿਹੜਾ ਪੰਜਾਬ ਦੇ ਜਾਂ ਸਿੱਖਾਂ ਦੇ ਦਿਲ ਦਿਮਾਗ ਵਿੱਚ ਇੰਡੀਆ ਪ੍ਰਤੀ ਬੇਭਰੋਸਗੀ ਇੰਨੀ ਜ਼ਿਆਦਾ ਵੱਧ ਗਈ, ਇਹ ਜੀ ਆਪਸੀ ਕੜੱਤਣ, ਆਪਸੀ ਦੂਰੀ ਇੰਨੀ ਵੱਧ ਗਈ। ਪਰ ਸੱਚਾਈ ਇਹ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਖੇਡ ਰਚੀ ਆ ਉਹ ਪੂਰੀ ਹੋ ਰਹੀ। ਇਹ ਖਾਲਿਸਤਾਨ ਵੱਲ ਵੱਧ ਰਹੀ ਖੇਡ। ਹੁਣ ਇੰਡੀਅਨ ਡੀਪ ਸਟੇਟ ਨੂੰ ਇਹ ਤਾਂ ਸਮਝ ਲੱਗ ਗਈ ਕਿ ਖਾਲਿਸਤਾਨ ਤਾਂ ਲਾਜ਼ਮੀ ਬਣੂਗਾ। ਉਹ ਹੁਣ ਇਹ ਮੰਨੀ ਬੈਠੇ ਆ ਕਿ ਅਸੀਂ ਖਾਲਿਸਤਾਨ ਨੂੰ ਬਣਨੋਂ ਰੋਕ ਤਾਂ ਨਹੀਂ ਸਕਦੇ, ਪਰ ਖਾਲਿਸਤਾਨ ਦੇ ਰਾਹ ਵਿੱਚ ਰੋੜੇ ਅਟਕਾ ਕੇ ਇਹਨੂੰ ਜਿੰਨਾ ਕੁ ਦੂਰ ਕਰ ਸਕੀਏ, ਜਿੰਨਾ ਕੁ ਖਾਲਿਸਤਾਨ ਅਤੇ ਸਿੱਖਾਂ ਦੇ ਵਿਚਾਲੇ ਵਿੱਥ ਵਧਾ ਸਕੀਏ, ਮੰਜ਼ਿਲ ਅਤੇ ਜਿੱਥੇ ਇਹ ਸਿੱਖ ਖੜੇ ਆ ਵਿਚਾਲੇ ਫਰਕ ਪਾ ਸਕੀਏ, ਇਹ ਖੇਡ ਇਸ ਮੌਕੇ ਚੱਲ ਰਹੀ। ਇਸ ਨਿਸ਼ਾਨੇ ਦੇ ਲਈ ਜੋ ਕੁਝ ਕੀਤਾ ਜਾ ਰਿਹਾ, ਜੇ ਉਹਦੇ ਤੋਂ ਤੁਸੀਂ ਨਜ਼ਰ ਮਾਰੋ, ਹਰ ਗੱਲ ਸਿੱਖਾਂ ਦੇ ਹੱਕ 'ਚ ਜਾ ਰਹੀ। 1984 ਤੋਂ ਪਹਿਲਾਂ ਸਾਰੇ ਭਾਰਤ ਤੋਂ ਬਾਹਰ ਜਿਹੜੇ ਲੋਕ ਸੀ ਨਾ, ਸਾਡੇ ਕਈ ਰਿਸ਼ਤੇਦਾਰ, ਕਈ ਮਿੱਤਰਚਾਰੇ ਚੋਂ ਇਸ ਟਾਈਮ ਕਈ ਹੁਣ ਵਿਚਾਰੇ ਬਜ਼ੁਰਗ ਹੋਏ ਫਿਰਦੇ ਆ, ਉਹ ਉਦੋਂ ਸਾਊਦੀ ਅਰਬ ਜਾਂ ਅਰਬ ਮੁਲਕਾਂ 'ਚ ਗਏ ਰੋਟੀ ਰੋਜੀ ਕਮਾਉਣ। ਉਹ ਆ ਕੇ ਦੱਸਦੇ ਹੁੰਦੇ ਆ, ਹੁਣ ਵੀ ਦੱਸਦੇ ਹੁੰਦੇ ਆ, ਕਈ ਸਾਡੇ ਘਰਾਂ ਚੋਂ ਆ, ਕਹਿੰਦੇ ਸਾਨੂੰ ਉੱਥੇ ਇੰਡੀਅਨ ਜਾਂ ਹਿੰਦੂ ਜਾਂ ਹਿੰਦੀ ਕਹਿੰਦੇ ਹੁੰਦੇ ਸੀ। ਇਹੀ ਬਾਹਰਲੇ ਮੁਲਕਾਂ 'ਚ, ਕੈਨੇਡਾ, ਅਮਰੀਕਾ ਜਾਂ ਹੋਰਨਾਂ ਮੁਲਕਾਂ 'ਚ ਸਾਨੂੰ ਇੰਡੀਅਨ ਜਾਂ ਹਿੰਦੂ ਕਹਿ ਕੇ ਸਮਝਿਆ ਜਾਂਦਾ ਸੀ ਜਾਂ ਹਿੰਦੀ ਕਹਿ ਲਿਆ ਜਾਂਦਾ ਸੀ। 1984 ਮੌਕੇ ਸਾਡੇ ਉੱਤੇ ਜ਼ੁਲਮ ਕਰਕੇ ਜੂਨ ਤੇ ਨਵੰਬਰ ਮਹੀਨੇ ਜੋ ਕਹਿਰ ਇੰਡੀਅਨ ਲੋਕਾਂ ਨੇ ਢਾਇਆ ਤੇ ਜਿਵੇਂ ਹਿੰਦੂਆਂ ਨੇ ਲੱਡੂ ਵੰਡੇ, ਉਹਦਾ ਨਤੀਜਾ ਇਹ ਨਿਕਲਿਆ ਕਿ ਸਾਰੇ ਭਾਰਤ ਤੋਂ ਬਾਹਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ ਇੰਡੀਅਨ ਨਹੀਂ ਹੈਗੇ, ਇਹ ਹਿੰਦੂ ਵੀ ਨਹੀਂ ਹੈਗੇ, ਇਹ ਸਿੱਖ ਨੇ। ਇਹਨਾਂ ਨੂੰ ਤਾਂ ਇੰਡੀਅਨ ਸਟੇਟ ਮਾਰ ਮਕਾਉਣ ਤੇ, ਖੋਰਾ ਖੋਜ ਮਟਾਉਣ ਤੇ ਤੁਲੀ ਹੋਈ। ਇਹ ਇੰਡੀਅਨ ਨਹੀਂ ਹੈਗੇ, ਇਹਨਾਂ ਨਾਲ ਅਸੀਂ ਜਦੋਂ ਕਿਤੇ ਵਰਤੀਏ, ਜਿਵੇਂ ਅਸੀਂ ਕਿਸੇ ਇੰਡੀਅਨ ਬੰਦੇ ਨਾਲ ਵਰਤਣਾ ਉਵੇਂ ਨਾ ਵਰਤਿਆ ਕਰੀਏ। ਸੋ ਸਿੱਖਾਂ ਬਾਰੇ 1984 ਤੋਂ ਪਹਿਲਾਂ ਜਿਹੜੇ ਲੋਕਾਂ ਦੇ ਖਿਆਲਾਤ ਸੀ, ਵਿਚਾਰ ਸੀ, ਉਹ 1984 ਨੇ ਬਦਲੇ। 1984 ਤੋਂ ਪਹਿਲਾਂ ਭਾਰਤ ਦੇ ਵਿੱਚ ਵੀ ਸਾਡੀ ਕੌਮ ਵੀ ਭਾਰਤ ਮਾਤਾ ਕੀ ਜੈ ਹੀ ਗਾਉਂਦੀ ਸੀ, ਪਰ 1984 ਨੇ ਸਾਨੂੰ ਜਗਾਇਆ ਵੀ ਆਪਦਾ ਰਾਜ ਲਵੋ। ਇਉਂ ਖਾਲਿਸਤਾਨ ਦਾ ਏਜੰਡਾ, ਖਾਲਿਸਤਾਨ ਦਾ ਝੰਡਾ ਬੁਲੰਦ ਹੋਇਆ, ਜਿਹੜਾ ਸੰਘਰਸ਼ ਪਹਿਲਾਂ ਕਿਤੇ ਦਿਖਦਾ ਹੀ ਨਹੀਂ ਸੀ, ਜਿਹਦੇ ਬਾਰੇ GVS ਸਿੱਧੂ ਵਰਗੇ ਵਿਚਾਰੇ ਕਿਤਾਬਾਂ ਲਿਖ ਲਿਖ ਕੇ ਪਿੱਟਣ ਲੱਗੇ ਹੋਏ ਨੇ ਹੁਣ ਕਿ ਇਹ ਤਾਂ ਜੀ ਇੰਦਰਾ ਗਾਂਧੀ ਦਾ ਏਜੰਡਾ ਸੀ। ਉਹ ਸੰਘਰਸ਼ ਇੰਨਾ ਜ਼ੋਰਦਾਰ, ਇੰਨਾ ਬੁਲੰਦ ਹੋਇਆ ਕਿ ਅਗਲੇ 10-15 ਸਾਲ AK-47 ਖੜਕੀ ਤੇ ਨਾਲ ਦੀ ਨਾਲ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦਾ ਏਜੰਡਾ ਜਿਹੜਾ ਉਹ ਪਹੁੰਚ ਗਿਆ। ਇੰਡੀਅਨ ਸਟੇਟ ਨੇ 1984 ਤੋਂ ਬਾਅਦ ਆਪਦੇ ਵੱਲੋਂ ਬੜਾ ਚੰਗਾ ਸਟੈਪ ਚੱਕਿਆ ਵੀ ਅਸੀਂ ਇਹਨਾਂ ਦੇ ਜ਼ੁਲਮ ਇੰਨਾ ਕਰਨਾ, ਕੁੱਟਣੇ ਆ, ਮਾਰਨੇ ਆ, ਝੂਠੇ ਮੁਕਾਬਲੇ ਕਰੋ, ਇਹਨਾਂ ਦੇ ਜ਼ੁਲਮ ਹੀ ਜ਼ੁਲਮ। ਪਰ ਇਹਦਾ ਨਤੀਜਾ ਕੀ ਨਿਕਲਿਆ? ਜਿਵੇਂ 1984 ਵਿੱਚ ਆਪਦੇ ਵੱਲੋਂ ਤਾਂ ਬੜਾ ਚੰਗਾ ਸੋਚਿਆ ਵੀ ਅਸੀਂ ਜੀ ਇੱਥੇ ਇਹਨਾਂ ਦੇ ਦਰਬਾਰ ਸਾਹਿਬ ਤੇ ਫੌਜਾਂ ਚਾੜ ਦਿਆਂਗੇ, ਅਕਾਲ ਤਖਤ ਢਾ ਦਿਆਂਗੇ। ਜਿਵੇਂ ਇਹਨਾਂ ਨੇ ਸੋਚਿਆ ਕਿ ਆਪਾਂ ਸਿੱਖਾਂ ਦੇ ਉੱਤੇ ਪਾਕਿਸਤਾਨ ਨਾਲ ਪੰਗਾ ਲੈ ਕੇ ਇਹਨਾਂ ਦਾ ਘਾਣ ਕਰਾ ਦੇਾਂਗੇ, ਉਹ ਦੋਨੇ ਚੀਜ਼ਾਂ ਉਲਟ ਪੈ ਗਈਆਂ, ਇਹਨਾਂ ਦੀ ਪੁੱਠੀ ਪੈ ਗਈ ਚਾਲ। ਹੁਣ ਵੀ ਜਿਹੜਾ ਇਹਨਾਂ ਨੇ ਜ਼ੁਲਮ ਕੀਤਾ, ਲੋਕ ਪੰਜਾਬ ਤੋਂ ਸਿੱਖ ਜਿਹੜੇ ਆ ਆਪਦੀਆਂ ਜਾਨਾਂ ਬਚਾਉਣ ਲਈ, ਆਪਦੀ ਇੱਜ਼ਤ ਬਚਾਉਣ ਲਈ ਕਈ ਲੜੇ ਤੇ ਮਰ ਗਏ, ਸ਼ਹੀਦ ਹੋ ਗਏ। ਕਈ ਵਿਦੇਸ਼ਾਂ ਨੂੰ ਭੱਜ ਗਏ, ਉਹਨਾਂ ਮੁਲਕਾਂ 'ਚ ਜਾ ਕੇ ਉੱਥੇ ਆਪਦੀ ਦਾਸਤਾਨ ਬਿਆਨ ਕੀਤੀ,
ਅਮਰੀਕਾ ਤੇ ਹੋਰਨਾਂ ਮੁਲਕਾਂ ਨੇ ਉਹਨਾਂ ਨੂੰ ਸਿਆਸੀ ਸ਼ਰਨ ਦਿੱਤੀ। 1984 ਤੋਂ ਬਾਅਦ ਜਿਹੜੇ ਦੁਨੀਆ ਅਤੇ ਸਿੱਖਾਂ ਦੇ ਰਿਸ਼ਤੇ ਆ ਉਹ ਬੜਾ ਬਿਲਕੁਲ ਵੱਖਰਾ ਰੂਪ ਲੈ। ਇਸ ਤੋਂ ਬਾਅਦ ਵਿੱਚ ਲੋਕਾਂ ਨੂੰ ਪਤਾ ਸੀ, ਚਾਹੇ ਆਪਣੇ ਯੂਰਪੀਅਨ ਮੁਲਕ ਨੇ, ਆਸਟ੍ਰੇਲੀਆ ਆ, ਕੈਨੇਡਾ, ਅਮਰੀਕਾ, ਇੰਗਲੈਂਡ, ਕਿ ਇਹ ਵਿਚਾਰੇ ਆਪਦੀ ਜਾਨ ਬਚਾਉਣ ਲਈ ਲੁਕੇ ਫਿਰਦੇ ਆ, ਭੱਜੇ ਫਿਰਦੇ ਆ। ਇਹਨਾਂ ਨੂੰ ਇੰਡੀਆ ਨੇ ਇੰਨਾ ਦੁਖੀ ਕੀਤਾ ਕਿ ਅੱਜ ਇਹ ਖਾਲਿਸਤਾਨ ਮੰਗ ਰਹੇ ਨੇ। ਭਾਵੇਂ ਇਹਨਾਂ ਦੀ ਵਾਹ ਨਹੀਂ ਚੱਲਦੀ, ਪਰ ਆਪਾਂ ਇਹਨਾਂ ਦੀ ਹਮਦਰਦੀ ਕਰੀਏ, ਕਿਉਂਕਿ ਇਹ ਤਾਂ ਇੰਨੇ ਭੋਲੇ ਨੇ। ਇਹਨਾਂ ਦੇ ਵਿੱਚ ਘੁਸਪੈਠ ਕਰਕੇ ਇਹਨਾਂ ਵਰਗੇ ਬੰਦੇ ਪੱਟ ਕੇ ਕੈਟਾਂ ਟੌਟਾਂ ਤੋਂ ਬਹੁਤ ਸਾਰੇ ਇਹੋ ਜਿਹੇ ਕਾਂਡ ਕਰਵਾਏ ਜਾ ਰਹੇ ਨੇ। ਦੁਨੀਆ ਭਰ ਦੇ ਹਰ ਮੁਲਕ ਦੇ ਵਿੱਚ ਸਿੱਖਾਂ ਨੂੰ ਜਲੀਲ ਕਰਨ ਲਈ, ਸਿੱਖਾਂ ਨੂੰ ਉਥੋਂ ਦੇ ਲੋਕਾਂ ਦੀ ਨਜ਼ਰ ਵਿੱਚ ਡੇਗਣ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ। ਬੜੇ ਵੱਡੇ ਕਾਂਡ ਵਪਰਾਏ ਜਾ ਰਹੇ ਨੇ ਇੰਡੀਅਨ ਏਜੰਸੀਆਂ ਵੱਲੋਂ। ਜਦੋਂ ਇਹ ਗੱਲ ਦੁਨੀਆ ਭਰ ਦੇ ਹੋਰਨਾਂ ਕੌਮਾਂ, ਧਰਮਾਂ, ਮੁਲਕਾਂ ਦੇ ਲੋਕਾਂ ਨੂੰ ਪਤਾ ਲੱਗੀ, ਉਹਨਾਂ ਦਾ ਸਾਡੀ ਕੌਮ ਪ੍ਰਤੀ, ਸਾਡੇ ਸੰਘਰਸ਼ ਪ੍ਰਤੀ ਇੱਕ ਸਾਰਥਕ ਹੰਗਾਰਾ ਜਿਹਨੂੰ ਕਹੀਦਾ, ਉਹ ਬਣਦਾ ਗਿਆ। ਸਾਡੇ ਲੋਕਾਂ ਨੂੰ ਸਿਆਸੀ ਸ਼ਰਨਾਂ ਮਿਲੀਆਂ। ਅੱਜ ਇਹ ਸਾਰੇ ਕਾਸੇ ਦਾ ਸਾਨੂੰ ਕੀ ਸਿਲਾ ਮਿਲਿਆ ਕਿ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਕਿਸੇ ਸਧਾਰਨ ਸਿੱਖ ਨਾਲ ਜਦੋਂ ਬਦਸਲੂਕੀ ਹੁੰਦੀ ਆ, ਬਦਕਲਾਮੀ ਹੁੰਦੀ, ਤਾਂ ਸਾਰੇ ਸੰਸਾਰ ਵਿੱਚ ਵਸਦਾ ਸਿੱਖ ਜਿਹੜਾ ਤੁਰੰਤ ਇੱਕੋ ਜਿਹੀ ਪ੍ਰਤੀਕਿਰਿਆ ਕਰਨ ਜੋਗਾ ਹੋ। ਦੂਜੇ ਪਾਸੇ ਅਮਰੀਕਾ ਵਿੱਚ ਜਾਂ ਕਿਸੇ ਦੁਨੀਆ ਦੇ ਹੋਰ ਮੁਲਕ 'ਚ ਕਿਸੇ ਸਿੱਖ ਨਾਲ ਗੜਬੜ ਹੋ ਜੇ ਤਾਂ ਵੀ ਪੂਰੀ ਕੌਮ ਇੱਕੋ ਵੇਲੇ ਇੱਕੋ ਜਿਹੀ ਪ੍ਰਤੀਕਿਰਿਆ ਕਰਦੀ ਹੈ। ਸੋ ਜਿਹੜੀ ਕੌਮ ਦੇ ਵਿੱਚ ਇੱਕ ਜੁਟਤਾ, ਇੱਕ ਮੁੱਠਤਾ ਤੇ ਇਹਨੂੰ ਪ੍ਰਗਟਾਉਣ ਦੇ ਸਾਡੇ ਸਾਧਨ, ਗਲਤੀਆਂ ਸਾਤੋਂ ਹੋ ਰਹੀਆਂ ਨੇ, ਪਰ ਅਸੀਂ ਸਿੱਖ ਵੀ ਰਹੇ ਹਾਂ। ਸਾਨੂੰ ਆਲੇ ਦੁਆਲੇ ਦੇ ਵਿੱਚੋਂ ਨਿੱਤ ਸਿੱਖਣ ਨੂੰ ਮਿਲਦਾ ਕਿ ਤੁਸੀਂ ਐ ਨਹੀਂ, ਇੰਝ ਕਰੋ। ਇਹਦਾ ਨਤੀਜਾ ਕੀ ਨਿਕਲ ਰਿਹਾ ਕਿ ਦਿਨੋਂ ਦਿਨ ਸਾਡੇ ਸੰਘਰਸ਼ ਨੂੰ, ਸਾਡੇ ਹਮਾਇਤ ਵਿੱਚ ਦੁਨੀਆ ਆ ਰਹੀ ਹੈ। ਜਦੋਂ ਭਾਰਤੀ ਸਟੇਟ ਨੇ ਇੱਥੇ ਲੱਖਾਂ ਬੰਦੇ ਮਾਰੇ ਪੰਜਾਬ 'ਚ, ਭਾਰਤ ਵਿੱਚ, ਸਾਡੀ ਕੌਮ ਦੇ, ਚਾਹੇ ਉਹ ਦਿੱਲੀ ਕਤਲੇਆਮ ਹੈ, ਚਾਹੇ ਉਹ ਬਾਅਦ ਵਿੱਚ ਆੜਕੂ ਲਹਿਰ ਨੂੰ ਦਬਾਉਣ ਦੇ ਨਾਂ ਹੇਠ ਹਕੂਮਤ ਦੀ ਦਹਿਸ਼ਤਗਰਦੀ ਹੈ, ਉਹ ਇੱਕ ਵੱਖਰਾ ਚੈਪਟਰ ਰਿਹਾ। ਪਰ ਜਿਹੜੇ ਆਹ ਪਿਛਲੇ 2-3 ਸਾਲਾਂ ਦੇ ਵਿੱਚ ਸਾਡੀ ਕੌਮ ਦੇ ਲੋਕ, ਚਾਹੇ ਉਹ ਜਥੇਦਾਰ ਪਰਮਜੀਤ ਸਿੰਘ ਪੰਜਵੜ, ਚਾਹੇ ਉਹ ਜਥੇਦਾਰ ਹਰਮੀਤ ਸਿੰਘ PhD, ਭਾਈ ਅਵਤਾਰ ਸਿੰਘ ਖੰਡਾ, ਜਥੇਦਾਰ ਹਰਦੀਪ ਸਿੰਘ ਨਿੱਜਰ, ਇਹੋ ਜਿਹੇ ਕਈ ਕਤਲ ਨੇ। ਇਹਨਾਂ ਕਤਲਾਂ ਨੇ ਖਾਸ ਤੌਰ ਤੇ 2 ਘਟਨਾਵਾਂ ਜਿਹੜੀਆਂ ਇਹਨਾਂ ਸਾਰਿਆਂ ਤੋਂ ਵੱਖਰੀਆਂ ਕਰਕੇ ਦੇਖਣਾ ਬਣਦਾ ਹੈ। ਇੱਕ ਜਥੇਦਾਰ ਨਿੱਜਰ ਦਾ ਕਤਲ, ਇੱਕ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਜਿਹੜੀ ਸਾਜ਼ਿਸ਼। ਇਹ ਦੋਨਾਂ ਘਟਨਾਵਾਂ ਨੇ ਦੁਨੀਆ ਭਰ ਦੇ ਵਿੱਚ ਇੰਡੀਅਨ ਸਟੇਟ ਦਾ ਮੂੰਹ ਪੂਰੀ ਤਰ੍ਹਾਂ ਨੰਗਾ ਕਰਤਾ ਵੀ ਇਹ ਕਿਉਂ ਇਹਨਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਦੇ ਕਤਲ ਕਰ। ਜਦੋਂ ਇੰਡੀਅਨ ਸਟੇਟ ਨੇ ਇਹ ਕਤਲ ਕਰਨ ਦਾ ਫੈਸਲਾ ਕੀਤਾ ਹੋਣਾ, ਉਦੋਂ ਤਾਂ ਉਹਨਾਂ ਨੇ ਸੋਚਿਆ ਹੋਣਾ ਵੀ ਸਾਡੇ ਹੱਕ 'ਚ ਗੱਲ ਜਾਓ, ਪਰ ਗੱਲ ਪੁੱਠੀ ਪੈ ਗਈ। ਇੱਥੋਂ ਆਪਾਂ ਉਹ ਗੱਲ ਵੀ ਚੇਤੇ ਕਰ ਲਈਏ, ਜਦੋਂ ਅੱਡ-ਅੱਡ ਮੁਲਕਾਂ ਦੇ ਵਿੱਚ ਮੰਦਰਾਂ ਦੇ ਉੱਤੇ ਮਾੜਾ ਚੰਗਾ ਲਿਖ ਕੇ ਸਿੱਖਾਂ ਉੱਤੇ ਦੋਸ਼ ਮੜਨ ਦੀ ਸਾਜ਼ਿਸ਼ ਜਿਹੜੀ ਆ ਉਹ ਰਚੀ, ਪਰ ਉਹ ਵੀ ਪੁੱਠੀ ਪੈ ਗਈ। ਸੋ ਅੱਜ ਇਹ ਗੱਲ ਹੈ ਕਿ ਕਈ ਘਟਨਾਵਾਂ ਦਾ ਮੌਕੇ ਦੇ ਉੱਤੇ ਬੇਸ਼ੱਕ ਸਾਨੂੰ ਫਰਕ ਪੈ ਜਾਵੇ, ਨੁਕਸਾਨ ਹੋ ਜੇ ਸਾਨੂੰ, ਪਰ ਥੋੜੇ ਟਾਈਮ ਬਾਅਦ ਉਹ ਚੀਜ਼ ਦੇ ਜਦੋਂ ਅਸਲੀ ਤੱਥ ਸਾਹਮਣੇ ਖੁੱਲਦੇ ਆ। ਹੁਣ ਤਾਂ ਇਹ ਬਣ ਗਿਆ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਚੇਤੰਨ ਲੋਕ ਨੇ ਨਾ, ਉਹ ਪਹਿਲਾਂ ਸੋਚਦੇ ਆ, ਟਾਈਮ ਦਿੰਦੇ ਆ ਵੀ ਇਹ ਗੱਲ ਦਾ ਸਿੱਖਾਂ ਨੂੰ ਫਾਇਦਾ, ਇਹ ਤਾਂ ਸਿੱਖਾਂ ਦੇ ਉਲਟ ਜਾਂਦੀ ਆ, ਕਿਤੇ ਇੰਡੀਅਨ ਸਟੇਟ ਨੇ ਤਾਂ ਨਹੀਂ ਕੀਤੀ। ਇਹ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਹਰ ਉਹ ਚਾਲ ਜਿਹੜੀ ਸਾਡੇ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਾਤੋਂ ਦੂਰ ਕਰਨ ਦੇ ਲਈ ਇੰਡੀਅਨ ਸਟੇਟ ਵੱਲੋਂ ਚੱਲੀ ਜਾ ਰਹੀ ਹੈ,
ਉਹ ਚਾਲ ਪੁੱਠੀ ਪੈ ਰਹੀ। ਦਿਨੋਂ ਦਿਨ ਸਾਡੇ ਹੱਕ ਵਿੱਚ ਲੋਕਾਂ ਦੀ ਹਮਾਇਤ ਵੱਧ ਰਹੀ ਹੈ। ਕਿਸਾਨ ਸੰਘਰਸ਼ ਤੋਂ ਬਾਅਦ ਜਿਹੜਾ ਸਾਡਾ ਇਹਨਾਂ ਨੇ ਦੁਨੀਆ 'ਚ ਪ੍ਰਚਾਰਿਆ ਸੀ ਵੀ ਇਹ ਤਾਂ ਜੀ ਦਹਿਸ਼ਤਗਰਦ ਨੇ, ਇਹ ਤਾਂ ਬੰਦੇ ਮਾਰਦੇ ਫਿਰਦੇ ਆ, ਇਹ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਕਾਤਲ ਦਰਿੰਦੇ ਟੈਰੋਰਿਸਟ ਨੇ, ਇਹ ਤਾਂ ਫੰਡਾਮੈਂਟਲਿਸਟ ਨੇ, ਇਹ ਤਾਂ ਧਰਮ ਦੇ ਨਾਂ ਦੇ ਉੱਤੇ ਦੂਜੇ ਕੌਮਾਂ ਦੇ ਲੋਕਾਂ ਦੇ ਸਿਰ ਲਾਉਣ ਨੂੰ ਬੜਾ, ਇਹ ਸਾਰਾ ਕੂੜ ਪ੍ਰਚਾਰ ਕਿਸੇ ਹੱਦ ਤੱਕ ਕੁਝ ਲੋਕਾਂ ਦੇ ਵਿੱਚ ਅਸਰ ਵੀ ਕਰ ਗਿਆ ਹੋਣਾ। ਪਰ ਕਿਸਾਨ ਸੰਘਰਸ਼ ਮੌਕੇ ਅੱਜ ਦਾ ਜਿਹੜਾ ਯੁੱਗ ਆ, ਅੱਜ ਦੀ ਜਿਹੜੀ ਜਨਰੇਸ਼ਨ ਹੈ, ਉਹਨੇ ਜਿਸ ਤਰੀਕੇ ਨਾਲ ਇਹ ਸਾਰੇ ਕਿਸਾਨ ਸੰਘਰਸ਼ ਮੌਕੇ ਪੱਤੇ ਖੇਡੇ, ਸਾਡਾ ਪ੍ਰਭਾਵ ਇੰਨਾ ਜ਼ਿਆਦਾ ਬੁਲੰਦ ਹੋਇਆ। ਖਾਸ ਤੌਰ ਦੇ ਉੱਤੇ ਜਿਹੜੀਆਂ ਵੱਡੀਆਂ ਦੁਨੀਆ ਭਰ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਖੇਤਰ ਵਿੱਚ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੇ, ਹਸਤੀਆਂ ਨੇ, ਉਹਨਾਂ ਦਾ ਕਿਸਾਨ ਸੰਘਰਸ਼ ਮੌਕੇ ਜਿਸ ਤਰੀਕੇ ਨਾਲ ਟੂਲ ਕਿੱਟ ਕਹਿੰਦੇ ਸੀ ਬਾਹਮਣ ਉਦੋਂ ਹਿੰਦੂ, ਉਹ ਸਾਰਾ ਕੁਝ ਜਦੋਂ ਹੋਇਆ, ਉਹਦਾ ਨਤੀਜਾ ਅੱਜ ਇਹ ਆ ਕਿ ਕਿਸਾਨ ਸੰਘਰਸ਼ ਤੋਂ ਬਾਅਦ ਜੋ ਸਾਡੀ ਝੋਲੀ 'ਚ ਪਿਆ, ਉਹ ਅੱਜ ਜੇ ਕੋਈ ਮਹਿਸੂਸ ਕਰੇ, ਅੱਜ ਦੁਨੀਆ ਭਰ ਦੇ ਹਰ ਗਲੀ ਮੋੜ 'ਚ, ਅੱਗੇ ਤਾਂ ਹੁੰਦਾ ਸੀ ਨਾ ਵੀ ਕਿਸੇ ਮੁਲਕ ਦੇ ਜਿਹੜੇ ਮੀਡੀਆ ਨਾਲ ਜਾਂ ਪੋਲੀਟਿਕਸ ਨਾਲ ਸੰਬੰਧਿਤ ਕੁਝ ਲੋਕ ਨੇ, ਉਹ ਤੁਹਾਨੂੰ ਪਛਾਣਦੇ ਆ, ਤੁਹਾਡੇ ਸੰਘਰਸ਼ ਨੂੰ ਪਛਾਣਦੇ। ਕਿਸਾਨ ਸੰਘਰਸ਼ ਨੇ ਸਾਨੂੰ ਦੁਨੀਆ ਦੇ ਹਰ ਗਲੀ ਮਹੱਲੇ 'ਚ, ਅੰਦਰ ਘਰ 'ਚ ਬੈਠੇ ਬਜ਼ੁਰਗ ਦੇ ਮੋਬਾਈਲ ਤੇ ਕਰੋਪਣ ਦਾ ਕਰਤਾ। ਅੱਜ ਸਾਨੂੰ ਸਾਰੇ ਜਾਣਦੇ। ਹੜ੍ਹਾਂ ਵਾਲੇ ਦਿਨਾਂ 'ਚ, ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਪੋਸਟਾਂ ਦੇਖਣ ਨੂੰ ਮਿਲਦੀਆਂ। ਇੱਕ ਸੱਜਣ ਨੇ ਲਿਖਿਆ ਕਿ ਮੈਂ ਅਮਰੀਕਾ ਦੇ ਵਿੱਚ ਰਹਿੰਦਾ ਤੇ ਮੈਂ ਆਪਦੇ ਇੱਥੇ ਇੱਕ ਸਟੋਰ ਦੇ ਉੱਤੇ ਇੱਕ ਬਜ਼ੁਰਗ ਨੂੰ ਦੱਸਿਆ ਤੇ ਉਹਨੇ ਜਦੋਂ ਮੈਂ ਉਹਨੂੰ ਵੀਡੀਓ ਦਿਖਾਈ, ਕਹਿੰਦਾ ਮੋਬਾਈਲ ਤੋਂ ਵੀ ਆਹ ਦੇਖੋ ਜੀ ਸਾਡੇ ਉੱਥੇ ਫਲੱਡ ਆਏ ਨੇ, ਪ੍ਰੇਅਰ ਕਰਿਓ ਸਾਡੇ ਲਈ, ਇਸ ਤਰ੍ਹਾਂ ਗੱਲ ਕੀਤੀ। ਤੇ ਉਹਨੇ ਕਿਹਾ, ਬੜਾ ਚੰਗੇ ਸ਼ਬਦ ਉਹਨੇ ਵਰਤੇ ਤੇ ਮੈਨੂੰ ਪਤਾ, ਕਹਿੰਦਾ ਵੀ ਤੁਹਾਡੇ ਇਦਾਂ। ਤੇ ਉਹਨੇ ਅਗਲੀਆਂ ਵੀ 2-3 ਗੱਲਾਂ ਦੱਸੀਆਂ ਜਿਨ੍ਹਾਂ ਦੇ ਅਰਥ ਇਹ ਬਣਦੇ ਆ ਕਿ ਉਹਨੂੰ ਸਾਡੀ ਕੌਮ ਬਾਰੇ, ਸਾਡੇ ਸੰਘਰਸ਼ ਬਾਰੇ ਤੇ ਸਾਡੇ ਹਾਲਾਤਾਂ ਬਾਰੇ ਪਤਾ। ਜੇ ਇੱਕ ਬਿਰਧ ਬਜ਼ੁਰਗ ਗੋਰਾ ਅਮਰੀਕਾ 'ਚ ਬੈਠਾ, ਇਵੇਂ ਹੀ ਦੁਨੀਆ ਭਰ ਦੇ ਹਰ ਮੁਲਕ 'ਚ ਬੱਚਿਆਂ ਨੂੰ, ਲੋਕਾਂ ਨੂੰ ਸਾਡੇ ਬਾਰੇ ਪਤਾ ਲੱਗ ਰਿਹਾ। ਇਹ ਅੱਜ ਦੇ ਯੁੱਗ ਦੇ ਵਿੱਚ ਸਾਡੀ ਬੜੀ ਭਾਰੀ ਜ਼ਿੰਮੇਵਾਰੀ ਹੈ। ਇੰਡੀਅਨ ਸਟੇਟ ਚਾਹੇਗੀ ਕਿ ਅਸੀਂ ਆਰਮਡ ਸਟਰਗਲ, ਮਤਲਬ ਵੈਪਨ, ਹਥਿਆਰਬੰਦ ਹੋ ਜਾਈਏ ਤੇ ਸਾਨੂੰ ਕੁੱਟਣਾ, ਮਾਰਨਾ, ਬਦਨਾਮ ਕਰਨਾ ਸੌਖਾ ਹੋ ਜਾਏ। ਅੱਜ ਮੈਨੂੰ ਉਹ ਗੱਲ ਚੇਤੇ ਆਉਂਦੀ ਆ ਜਦੋਂ ਇੱਕ ਵਾਰੀ ਇੰਟੈਰੋਗੇਸ਼ਨ ਦੌਰਾਨ ਇਹ ਗੱਲ ਸੱਚੇ ਪਾਤਸ਼ਾਹ ਨੇ ਮੂੰਹ ਤੋਂ ਕਹਾਈ ਸੀ। ਇੱਕ ਅਫਸਰ ਨਾਲ ਗੱਲ ਕਰਦੇ ਆ ਜਦੋਂ ਇੰਟੈਰੋਗੇਸ਼ਨ ਹੋ ਰਹੀ ਸੀ ਵੀ ਨਾ ਤਾਂ ਸਾਡੀ ਕੌਮ ਨੇ ਜਾਂ ਅਸੀਂ ਹਥਿਆਰ ਪਾਕਿਸਤਾਨ ਦੇ ਕਹਿਣ ਤੇ ਚੱਕੇ ਸੀ, ਨਾ ਅਸੀਂ ਇੰਡੀਆ ਦੇ ਜ਼ੁਲਮਾਂ ਤੋਂ ਡਰ ਕੇ ਛੱਡੇ। ਜਦੋਂ ਸਾਡਾ ਚੱਕਣ ਨੂੰ ਜੀ ਕੀਤਾ ਉਦੋਂ ਅਸੀਂ ਚੱਕੇ। ਜਦੋਂ ਹੁਣ ਸਾਨੂੰ ਅੱਜ ਦੀ ਤਰੀਕ 'ਚ ਇਹ ਠੀਕ ਨਹੀਂ ਲੱਗ ਰਿਹਾ ਜਾਂ ਅੱਜ ਸਾਨੂੰ ਲੱਗਦਾ ਕਿ ਅਜੇ ਥੋੜੇ ਟਾਈਮ ਲਈ ਰੋਕ ਲਈਏ ਤਾਂ ਅਸੀਂ ਰੋਕ ਲੈ। ਜੇ ਦੁਬਾਰਾ ਚੱਕਣੇ ਹੋਣਗੇ ਉਹ ਵੀ ਸਾਡੀ ਮਰਜ਼ੀ ਆ, ਜੇ ਅਸੀਂ ਨਹੀਂ ਚੱਕਣੇ ਹੋਣਗੇ ਉਹ ਵੀ ਸਾਡੀ ਮਰਜ਼ੀ ਹੈ। ਅਸੀਂ ਆਪਦੇ ਕੌਮ ਦੇ ਹਿੱਤਾਂ ਅਨੁਸਾਰ ਚੱਲਣ। ਤੋ ਇਹ ਗੱਲ ਅੱਜ ਮੈਨੂੰ ਉਹਦੇ ਅਰਥ ਸਮਝ ਲੱਗ ਰਹੇ ਨੇ। ਉਦੋਂ ਜਿਸ ਭਾਵਨਾ 'ਚ ਮੈਂ ਬੋਲੇ ਹੋਣਗੇ ਉਹ ਵਾਹਿਗੁਰੂ ਜਾਣੇ। ਉਹ ਗੱਲ ਇਹ ਹੈ ਕਿ ਅੱਜ ਇੰਡੀਅਨ ਸਟੇਟ ਚਾਹੁੰਦੀ ਹੈ ਕਿ ਸਿੱਖਾਂ ਦਾ ਕਤਲੇਆਮ ਕਰਨ ਦਾ ਕੋਈ ਬਹਾਨਾ ਮਿਲੇ। ਪਰ ਇਹ ਗੱਲ ਮੈਂ ਫੇਰ ਕਹਿਣਾ, ਜੇਕਰ ਕੈਟਾਂ ਟੌਟਾਂ ਰਾਹੀਂ ਕੁਝ ਵਾਰਦਾਤਾਂ ਕਰਵਾ ਕੇ ਇੱਥੇ ਮਾਹੌਲ ਸਿਰਜ ਕੇ ਇੰਡੀਅਨ ਸਟੇਟ ਲੋਕਾਂ ਦਾ ਕਤਲੇਆਮ ਕਰਾਉਣ ਦਾ ਰਾਹ ਬਣਾ ਵੀ ਲਵੇ, ਤਾਂ ਵੀ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਹਰ ਘਟਨਾ ਇਹਨਾਂ ਨੂੰ ਪੁੱਠੀ ਪਈ ਆ, ਇਹ ਵੀ ਗੱਲ ਪੁੱਠੀ ਪੈਣੀ। ਹੁਣ ਤਾਂ ਇਹਨਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਡੀਪ ਸਟੇਟ ਨੂੰ ਕਿ ਇਸ ਗੱਲ ਨਾਲ ਨਜਿੱਠੀਏ ਕਿਵੇਂ। ਤੇ ਜਿਹੜੇ ਭਾਰਤੀ ਡੀਪ ਸਟੇਟ ਦਾ ਹਿੱਸਾ ਬਣ ਕੇ ਭਾਰਤੀ ਨਿਜ਼ਾਮ ਦਾ, ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਸਾਡੇ ਪੰਜਾਬੀ ਜਾਂ ਸਿੱਖ ਨੇ, ਉਹ ਵੀ, ਉਹਨਾਂ ਦੇ ਵੀ ਪੱਲੇ ਕੁਛ ਨਹੀਂ। ਜਿਹੜਾ
ਕਰਜ਼ਾ ਕਹਿ ਕੇ ਵੀ ਤੁਹਾਡੇ ਤੇ ਇੰਨੇ ਕਰੋੜ ਦਾ ਕਰਜ਼ਾ। ਅਸਲ ਵਿੱਚ ਤਾਂ ਉਹ ਇਹ ਕਿਹਾ ਜਾ ਰਿਹਾ ਨਾ ਵੀ ਤੁਹਾਡੇ ਛਿੱਤਰ ਫੇਰਨ ਦਾ, ਤੁਹਾਨੂੰ ਕੰਟਰੋਲ ਕਰਨ ਦਾ, ਤੁਹਾਡੀ ਬਗਾਵਤ ਨੂੰ ਕਾਬੂ ਕਰਨ ਦਾ ਸਾਡਾ ਇੰਨਾ ਖਰਚਾ ਆ ਗਿਆ, ਦਿਓ ਜੁਰਮਾਨਾ। ਹੁਣ ਉਹ ਜਿਹੜਾ ਕਰੋੜਾਂ ਦਾ ਜੁਰਮਾਨਾ ਜਿਹਨੂੰ ਕਹਿੰਦੇ ਆ, ਉਹ ਕਦੇ ਵੀ ਪੰਜਾਬ ਤੋਂ ਦੇ ਨਹੀਂ ਹੋਣਾ। ਨਾ ਉਹ ਰੱਟਾ ਮੁੱਕਣਾ, ਨਾ ਉਹ ਗੱਲ ਦਾ ਕੋਈ ਐਂਡ ਹੋਣਾ। ਇਹ ਜੇਕਰ ਉਹ ਇਹੀ ਗੱਲ ਕਰਦੇ ਰਹਿਣ ਇੰਡੀਅਨ ਸਟੇਟ ਵਾਲੇ ਕਿ ਦਿਓ ਕਰਜ਼ਾ, ਤੁਸੀਂ ਤਾਂ ਇੰਨੇ ਪੈਸੇ ਆ ਜੇ, ਇਹ ਚੀਜ਼ ਵੀ ਖਾਲਿਸਤਾਨ ਦੇ ਸੰਘਰਸ਼ ਦੇ ਲਈ ਲਾਹੇਵੰਦ ਹੈ। ਜਿੰਨਾ ਜ਼ਿਆਦਾ ਆਰਥਿਕ ਤੌਰ ਦੇ ਉੱਤੇ ਉਹ ਨਗੰਦਾ ਕਸਣਗੇ, ਓਨੀ ਜ਼ਿਆਦਾ ਆਮ ਪੰਜਾਬੀ ਦੇ ਦਿਲ ਵਿੱਚ ਕੜੱਤਣ, ਨਫ਼ਰਤ ਤੇ ਦੂਰੀ ਵਧੂ। ਜਿੰਨਾ ਜ਼ਿਆਦਾ ਪੰਜਾਬ ਦੇ ਵਿੱਚ ਔਖਿਆਈ ਆਊਗੀ, ਓਨਾ ਜ਼ਿਆਦਾ ਆਮ ਬੰਦਾ ਜਿਹੜਾ ਹੈ ਉਹ ਇਹ ਮੰਨੇਗਾ ਕਿ ਇਹ ਸਾਡੇ ਨਾਲ ਇੱਥੇ ਤਾਂ ਹੋ ਰਿਹਾ, ਇਹ ਪੰਜਾਬ ਨੂੰ ਤਾਂ ਉਜਾੜਿਆ ਜਾ ਰਿਹਾ ਕਿ ਇੱਥੇ ਸਿੱਖ ਵਸਦੇ। ਪੰਥ ਨੂੰ, ਸਿੱਖਾਂ ਨੂੰ, ਸਿੱਖੀ ਨੂੰ ਖਤਮ ਕਰਨ ਦੇ ਲਈ ਇੰਡੀਅਨ ਸਟੇਟ ਨੇ ਪੰਜਾਬ ਵਰਗੀ ਇੱਕ ਸਭ ਤੋਂ ਸ਼ਾਨਦਾਰ ਜਿਹੜੀ ਸਟੇਟ ਸੀ, ਜਿਹੜਾ ਖਿੱਤਾ ਸੀ, ਇਹਦਾ ਭੋਗ ਪਾ, ਇਹਦਾ ਬੇੜਾ ਗਰਕ ਕਰ। ਸੋ ਜਿਹੜੀ ਇਹ ਕਰਜ਼ੇ ਵਾਲੀ ਗੱਲ ਆ, ਚਾਹੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਬਣ ਜੇ, ਚਾਹੇ ਇੱਥੇ ਸੁਖਬੀਰ ਸਿੰਘ ਬਾਦਲ ਬਣ ਜੇ, ਚਾਹੇ ABCD ਕੋਈ ਮਰਜ਼ੀ ਬਣ, ਨਾ ਤਾਂ ਇਹ ਕਰਜ਼ੇ ਕੁਰਜ਼ੇ ਗਲੋਂ ਲੈਣੇ ਆ, ਨਾ ਹੀ ਲੋਕਾਂ ਨੇ ਇਹ ਮੰਨਣਾ ਜਿਹੜਾ ਭਗਵੰਤ ਮਾਨ ਹੁਣੀ ਧੁਣਤਣੀ ਵਜਾਉਂਦੇ ਫਿਰਦੇ ਆ, ਜਿਹੜੀ ਧੁਣਤਣੀ ਸੁਖਬੀਰ ਬਾਦਲ ਹੁਣੀ ਵਜਾਉਂਦੇ ਮਰ ਗਏ ਕਿ ਅਸੀਂ ਵਿਕਾਸ ਬੜਾ ਕੀਤਾ। ਲੋਕ ਕਹਿੰਦੇ ਆ ਵਿਕਾਸ ਆਪਦੀ ਥਾਂ ਤੇ, ਪੜਾਈ ਚੱਲੋ ਪੁਲ, ਪੜਾਈ ਚੱਲੋ ਸੜਕਾਂ। ਸਾਡਾ ਜਿਹੜਾ ਆਪਦਾ ਧਰਮ ਦਾ, ਸਾਡੀ ਕੌਮ ਦਾ ਮਸਲਾ, ਕਿਉਂਕਿ ਇਸ ਮੌਕੇ ਅਸੀਂ ਆਰਥਿਕ ਤੌਰ ਤੇ ਹੀ ਨਹੀਂ, ਰਾਜਨੀਤਿਕ ਤੌਰ ਤੇ ਹੀ ਨਹੀਂ, ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਵੀ ਬਹੁਤ ਵੱਡੇ ਸੰਕਟਾਂ ਦੇ ਵਿੱਚ ਘਿਰੇ ਹੋਏ। ਦਿੱਲੀ, ਡੀਪ ਸਟੇਟ ਜਾਂ ਸਿੱਖੀ ਦੇ ਦੁਸ਼ਮਣ ਬੜੇ ਖੁਸ਼ ਨੇ ਕਿ ਪੰਜਾਬ ਚਾਰੇ ਪਾਸਿਓਂ ਚਿੱਤ ਹੋ ਰਿਹਾ, ਪਰ ਸੱਚਾਈ ਇਹ ਹੈ ਕਿ ਇਸ ਸਾਰੇ ਕਾਸੇ ਦੇ ਨਾਲ ਸਾਡੇ ਅੰਦਰ ਆਜ਼ਾਦੀ ਦੀ ਭਾਵਨਾ ਹੋਰ ਜ਼ਿਆਦਾ ਪ੍ਰਚੰਡ ਤੇ ਹੋਰ ਜ਼ਿਆਦਾ ਬਲਵਾਨ ਹੋਰ ਜ਼ਿਆਦਾ, ਉਹਦੇ ਨਾਲ ਸਾਡੀ ਅੱਗ ਜਿਹੜੀ ਆ ਉਹ ਤੇਜ਼ ਹੁੰਦੀ। ਸੋ ਇਹ ਸਾਰੇ ਜਿਹੜੇ ਚੱਕਰਵਿਊਹ ਇਹਨਾਂ ਨੇ ਰਚਿਆ ਨਾ ਪੰਜਾਬ ਨੂੰ ਕਾਬੂ ਕਰਨ ਦੇ ਲਈ ਜਾਂ ਖਾਲਿਸਤਾਨ ਦੇ ਏਜੰਡੇ ਦਾ ਭੋਗ ਪਾਉਣ ਲਈ, ਇਹ ਸਾਰਾ ਕੁਝ ਇਹਨਾਂ ਦੇ ਉਲਟ ਭੁਗਤ ਰਹੇ। ਹੁਣ ਆਪਦੇ ਵੱਲੋਂ ਤਾਂ ਬੜੀ ਇਹਨਾਂ ਨੇ ਚਾਲ ਚੱਲੀ ਹੋਣੀ ਆ ਕਿ ਆਪਾਂ ਪੰਜਾਬ ਦੇ ਵਿੱਚ ਹੜ੍ਹ ਲਿਆਓ, ਇਹਨਾਂ ਲੋਕਾਂ ਨੂੰ ਦੁਖੀ ਕਰੋ, ਪਰ ਅੱਜ ਪੰਜਾਬ ਦੀ ਧਰਤੀ ਉੱਤੇ ਬੱਚਾ ਇਹ ਕਹਿ ਰਿਹਾ ਕਿ ਇਹ ਹੜ੍ਹ ਆਏ ਨਹੀਂ, ਲਿਆਂਦੇ ਹੋਏ। ਜਦੋਂ ਇੰਡੀਅਨ ਸਟੇਟ ਦੇ ਨੁਮਾਇੰਦੇ, ਸਰਕਾਰੀ ਕਰਮਚਾਰੀ ਲੋਕਾਂ ਨੂੰ ਕਹਿਣ ਜਾਂਦੇ ਆ, ਦੇਣ ਜਾਂਦੇ ਆ, ਲੋਕ ਵਿਰੋਧ ਕਰਦੇ ਆ, ਇਹਨਾਂ ਨੂੰ ਤਾਂ ਸਮਝ ਹੀ ਨਹੀਂ ਲੱਗਦੀ ਸਰਕਾਰੀ ਅਨਸਰਾਂ ਨੂੰ ਕਿ ਅਸੀਂ ਇਸ ਸਮੱਸਿਆ ਦੇ ਮੌਕੇ ਕੀ ਕਰੀਏ ਤੇ ਕੀ ਨਾ ਕਰੀਏ। ਲੋਕ ਇੱਕ ਦੂਜੇ ਦਾ ਸਾਥ ਸਹਿਯੋਗ ਲੈਣ ਨੂੰ ਜ਼ਿਆਦਾ ਬਿਹਤਰ ਸਮਝਦੇ ਆ। ਸਰਕਾਰ ਤੋਂ ਉਹ ਕਹਿੰਦੇ ਕੋਈ ਆਸ ਹੀ ਨਹੀਂ, ਕੀ ਕਰ ਦੂ ਸਰਕਾਰ। ਦੂਜੇ ਪਾਸੇ ਜਿਹੜੇ ਹੋਰ ਸੂਬਿਆਂ ਦੇ ਵਿੱਚ ਇਹਨਾਂ ਦਿਨਾਂ 'ਚ ਹੜ੍ਹ ਆਏ ਹੋਏ ਨੇ, ਫਲੱਡ ਆਏ ਹੋਏ ਨੇ, ਉਹਨਾਂ ਬਾਰੇ ਤਾਂ ਭਾਰਤੀ ਸਟੇਟ ਦਾ, ਨਰਿੰਦਰ ਮੋਦੀ ਦਾ ਕੱਲ ਆਇਆ ਵੀ ਇੰਨੇ ਕਰੋੜ ਉਹਨੂੰ, ਇੰਨੇ ਇਹਨੂੰ, ਰਾਸ਼ੀ ਰੂਸ਼ੀ ਐਲਾਨੀ। ਤੇ ਜਦੋਂ ਪੰਜਾਬ ਦਾ ਸੁਣਿਆ ਲੋਕਾਂ ਨੇ ਵੀ ਜ਼ਿਕਰ ਨਹੀਂ, ਲੋਕਾਂ ਨੇ ਮਾੜਾ ਚੰਗਾ ਬੋਲੇ। ਇੱਕ ਸੱਜਣ ਨੇ ਮੈਨੂੰ ਦੱਸਿਆ, ਕਹਿੰਦਾ ਜੀ ਆਹ ਪੜ੍ਹੋ ਤੁਸੀਂ। ਮੈਂ ਕਿਹਾ ਜੇ ਦੇ ਦਿੰਦੇ ਫੇਰ ਵੀ ਤਾਂ ਇੰਨੀਆਂ ਗਾਲਾਂ ਕੱਢਣੀਆਂ ਸੀ। ਅਸਲ ਵਿੱਚ ਸਿੱਖਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਭਰੋਸਾ ਟੁੱਟ ਚੁੱਕਿਆ। ਉਹ ਕਿਸੇ ਵੀ ਹਾਲ ਇਸ ਟਾਈਮ ਜਿੰਨੇ ਵੀ YouTube ਚੈਨਲਾਂ ਦੇ ਉੱਤੇ ਡਿਸਕਸ਼ਨਸ ਕਰਦੇ ਆ, ਡਿਬੇਟਸ ਕਰਦੇ ਨੇ, ਥੱਲੇ ਕਮੈਂਟ ਪੜੋ ਲੋਕਾਂ ਦੇ। ਹਰ ਥਾਂ ਦੇ ਉੱਤੇ ਲੋਕ ਲਾਹਣਤਾਂ ਪਾਉਂਦੇ ਆ ਸਟੇਟ ਨੂੰ, ਤੇ ਇਹ ਪਿਛਲੇ 70-80 ਸਾਲ ਦੀ ਇੰਡੀਆ ਦੀ ਕਮਾਈ ਹੈ। ਉਹ ਪੰਜਾਬ ਜਿਹੜਾ ਸਿੱਖਾਂ ਕਰਕੇ ਭਾਰਤ ਦਾ ਹਿੱਸਾ, ਉਹ ਕੌਮ, ਸਿੱਖ ਕੌਮ ਜਿਹਨੇ ਗੜਗਾਉਂ ਤੱਕ ਪਾਕਿਸਤਾਨ ਬਣਨਾ ਸੀ, ਦਿੱਲੀ ਵਿੱਚ ਹੀ ਆਉਣੀ ਸੀ, ਤੇ ਜਿਨ੍ਹਾਂ ਕਹਿੰਦਾ ਸੀ ਤੁਹਾਨੂੰ ਆਹ ਦਿੰਨੇ ਆ, ਉਹ ਦਿੰਨੇ।
ਪਰ ਨਹੀਂ ਸੁਣੀ। 1947 ਤੋਂ ਅੱਜ ਤੱਕ ਸਿੱਖੀ ਅਤੇ ਸਿੱਖਾਂ ਦੇ ਗਲ ਗੂਠਾ ਦੇਣ ਵਾਲੀ ਬਿਰਤੀ ਜਿੱਥੇ ਹਾਲਾਤ ਲੈ ਆਈ ਹੈ, ਹੁਣ ਜਿਹੜੇ ਲੋਕ ਖਾਲਿਸਤਾਨ ਨਾਲ ਸਹਿਮਤ ਨਹੀਂ ਹੈਗੇ, ਜਿਹੜੇ ਲੋਕ ਖਾਲਿਸਤਾਨੀਆਂ ਨੂੰ ਬਹੁਤ ਅਵਾ ਤਵਾ ਬੋਲਦੇ ਆ, ਮੈਨੂੰ ਉਹਨਾਂ ਤੇ ਤਰਸ ਆਉਂਦਾ। ਇੱਕ ਤਾਂ ਇਹ ਆਉਂਦਾ ਵੀ ਆਉਣ ਵਾਲੀਆਂ ਸਦੀਆਂ ਦੇ ਵਿੱਚ ਤੁਹਾਡੇ ਪੁੱਤ ਪੋਤਿਆਂ ਨੇ ਤੁਹਾਡੀ ਧੀ ਭੈਣ ਇੱਕ ਕਰਿਆ ਕਰਨੀ ਹੈ ਵੀ ਤੁਸੀਂ ਉਸ ਇੰਡੀਆ ਦੇ ਹੱਕ 'ਚ ਬੋਲਦੇ ਹੁੰਦੇ ਸੀ ਜਿਹੜਾ ਸਾਡਾ ਸਾਰੇ ਕਾਸੇ ਦਾ ਦੁਸ਼ਮਣ ਬਣਿਆ ਫਿਰਦਾ ਸੀ। ਦੂਜਾ, ਜਦੋਂ ਇਹਨਾਂ ਨੂੰ ਆਪ ਨੂੰ ਸਮਝ ਲੱਗਣੀ ਹੈ ਨਾ ਕਿ ਅਸੀਂ ਤਾਂ ਖਾਲਿਸਤਾਨ ਦੇ ਰਾਹ ਵਿੱਚ ਰੋੜਾ ਬਣਨ ਵਾਲੇ ਬਣ, ਅਸੀਂ ਤਾਂ ਇੰਡੀਅਨ ਸਟੇਟ ਦੇ ਸਟੁੱਡ ਬਣ ਗਏ। ਇਹ ਫਿਰ ਜਿਵੇਂ ਕਹਿੰਦੇ ਆ ਨਾ ਵੀ ਸੀਨੇ ਦੇ ਵਿੱਚ ਜਿਵੇਂ ਵਰਛਾ ਗੱਡਿਆ ਹੋਵੇ, ਉਵੇਂ ਰਾਤ ਨੂੰ ਨੀਂਦ ਨਹੀਂ ਆਇਆ ਕਰਨੀ। ਜਿਹੜੇ ਲੋਕ ਇਸ ਮੌਕੇ ਖਾਲਿਸਤਾਨ ਦੇ ਖਿਲਾਫ ਗੱਲ ਕਰਦੇ ਆ, ਉਹਨਾਂ ਨੂੰ ਜਦੋਂ ਗਾਂ ਇਹ ਸੁਣਨ ਨੂੰ ਮਿਲਦਾ ਵੀ ਕੋਈ ਗੱਲ ਨਹੀਂ ਵੀਰ ਜੀ, ਜਦੋਂ ਖਾਲਿਸਤਾਨ ਬਣਦਾ ਦਿਖਿਆ ਤੁਸੀਂ ਨਾ ਰਹੋ, ਤੁਸੀਂ ਭਾਰਤ ਮਾਤਾ ਦੀ ਗੋਦੀ 'ਚ ਬਹਿ ਲਿਓ, ਜੇ ਸਾਨੂੰ ਕੋਈ ਲੋੜ ਹੋਊਗੀ ਅਸੀਂ ਤੁਹਾਨੂੰ ਮਿਲਣ ਆ ਜਾਵਾਂਗੇ। ਇਹ ਜਿਹੜਾ ਮਾਹੌਲ ਆ, ਇਹ ਇੰਡੀਅਨ ਸਟੇਟ ਨੇ ਹੌਲੀ ਹੌਲੀ ਇੱਥੇ ਸਿੱਖਾਂ ਨੂੰ ਲੈ ਆ। ਸੋ ਜਿਹੜੇ ਭਰਾ ਵਿਚਾਰੇ ਅੱਜ ਖਾਲਿਸਤਾਨ ਦੇ ਖਿਲਾਫ ਨੇ, ਉਹਨਾਂ ਨੂੰ ਕੋਈ ਖਾਲਿਸਤਾਨੀ ਜਥੇਬੰਦੀ ਜਾਂ ਸ਼ਖਸੀਅਤ ਖਾਲਿਸਤਾਨ ਦੇ ਹੱਕ 'ਚ ਨਹੀਂ ਲਿਆ ਸਕਦੀ। ਆ ਜਿਹੜੇ ਪਹਿਲਾਂ ਖਾਲਿਸਤਾਨ ਦਾ ਝੰਡਾ ਚੱਕੀ ਫਿਰਦੇ ਆ, ਇਹਨਾਂ ਨੂੰ ਵੀ ਇੰਡੀਆ ਨੇ ਚੁਕਾਇਆ, ਹਿੰਦੂਆਂ ਨੇ ਚੁਕਾਇਆ, ਤੇ ਜਿਹੜੇ ਅੱਜ ਖਾਲਿਸਤਾਨ ਦੇ ਖਿਲਾਫ ਨੇ ਇਹਨਾਂ ਨੂੰ ਵੀ ਇੰਡੀਆ ਨੇ ਚੁਕਾਉ। ਤੇ ਇੱਕ ਗੱਲ ਹੋਰ, ਖਾਲਿਸਤਾਨ ਦੇ ਵਿਰੋਧ ਵਿੱਚ ਭੁਗਤ ਰਹੇ ਸਿੱਖ ਕੋਲੇ ਬੜੇ ਸਵਾਲ ਹੁੰਦੇ ਆ। ਖਾਲਿਸਤਾਨੀਆਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਕੇ ਖਾਲਿਸਤਾਨ ਦਾ ਵਿਰੋਧੀ ਸਿੱਖ ਜਦੋਂ ਲਗਾਤਾਰ ਬੰਬਾਰਮੈਂਟ ਕਰਦਾ ਨਾ, ਉਸ ਮੌਕੇ ਮੈਨੂੰ ਇਉਂ ਲੱਗਦਾ ਹੁੰਦਾ ਕਿ ਅਸੀਂ ਵੀ ਕਿਸੇ ਵੇਲੇ ਏਦਾਂ ਹੀ ਆਪਦੇ ਜਜ਼ਬਾਤ ਜਦੋਂ ਬਿਆਨ ਕਰਦੇ ਹੋਵਾਂਗੇ, ਅਸੀਂ ਵੀ ਉਦੋਂ ਸੰਤ ਭਿੰਡਰਾਂ ਵਾਲਿਆਂ ਪ੍ਰਤੀ ਜਾਂ ਖਾਲਿਸਤਾਨੀਆਂ ਪ੍ਰਤੀ ਕੀ ਪਤਾ ਕੀ ਕੁਝ ਕਹਿੰਦੇ ਹੋਵਾਂਗੇ। ਪਰ ਆਖਰ ਕੋਈ ਘਟਨਾ ਵਾਪਰੀ ਜਿਹਨੇ ਸਾਨੂੰ ਇੱਧਰ ਜੋੜਿਆ, ਐਵੇਂ ਇਹਨਾਂ ਨੇ ਜੁੜ। ਅੱਜ ਇਹਨਾਂ ਨਾਲ ਮੱਥਾ ਮਾਰਨ ਦੀ ਲੋੜ ਨਹੀਂ, ਇਹਨਾਂ ਨੂੰ ਫ੍ਰੀ ਹੈਂਡ ਦੇ ਦਿਓ, ਆਪੇ ਵਿਚਾਰੇ ਘੁੰਮ ਘੰਮ ਕੇ ਆ ਜਾਣ। ਹੁਣ ਇਸ ਮਾਹੌਲ ਦੇ ਵਿੱਚ ਮੈਨੂੰ ਨਿੱਕੀਆਂ ਨਿੱਕੀਆਂ ਘਟਨਾਵਾਂ ਤੋਂ ਬੜਾ ਕੁਝ ਦੇਖਣ ਨੂੰ ਮਿਲਦਾ। ਮੇਰੇ ਵਾਕਫ ਸੱਜਣ ਆ ਇੱਕ ਸੁਖਨੈਬ ਸਿੰਘ ਸਿੱਧੂ, ਉਹ ਚੈਨਲ ਵੀ ਚਲਾਉਂਦੇ ਆ, ਪੱਤਰਕਾਰ ਨੇ ਤੇ ਲਿਖਦੇ ਆ। ਚਲੋ ਉਹਨਾਂ ਦੀ ਆਪਦੀ ਸੋਚ ਆ। ਸਾਡੇ ਪਿਆਰੇ ਵੀਰ ਰਣਜੀਤ ਸਿੰਘ ਕੁੱਕੀ ਗਿੱਲ, ਜਿਨ੍ਹਾਂ ਨਾਲ ਮੇਰੇ ਵੀ ਬਹੁਤ ਸਾਰੇ ਵਿਚਾਰਕ ਮਤਭੇਦ ਰਹੇ ਨੇ ਹੈਗੇ ਆ, ਉਹ ਅਕਸਰ ਹੀ ਉਹਨਾਂ ਦੇ ਨਾਲ ਸੁਖਨੈਬ ਸਿੱਧੂ ਗੱਲਬਾਤ ਕਰਦੇ ਰਹਿੰਦੇ ਆ। ਹੋਰ ਵੀ ਉਹਨਾਂ ਦੇ ਕਈ ਵਿਚਾਰ ਬਿਆਨ ਆਉਂਦੇ ਰਹਿੰਦੇ ਆ। ਕਿਸੇ ਨੇ ਪਿਛਲੇ ਹਫ਼ਤੇ ਦਾ ਉਹਨਾਂ ਦਾ ਕੋਈ ਲਿੰਕ ਭੇਜਿਆ ਮੈਨੂੰ ਕਿ ਆਹ ਦੇਖੋ ਜੀ ਉਹਨਾਂ ਨੇ ਕੀ ਲਿਖਿਆ। ਸੁਖਨੈਬ ਸਿੱਧੂ ਨੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਕੋਈ ਗੱਲ ਲਿਖੀ ਸੀ। ਮੇਰਾ ਇੱਕ ਮਿੱਤਰ ਆ, ਇਸ ਵੇਲੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਲੀਡਰ ਆ, ਬੜਾ ਵੱਡਾ MLA ਬਣਿਆ ਹੋਇਆ, ਕੁਲਵੰਤ ਸਿੰਘ ਪੰਡੋਰੀ। ਬਿਲਕੁਲ ਵਿਚਾਰਾ ਹਿਮਾਤੜ ਸਾਥੀ, ਗਰੀਬ ਘਰ ਦਾ ਮੁੰਡਾ, ਸਾਡੇ ਨਾਲ ਹੀ ਫਿਰਦਾ ਹੁੰਦਾ ਸੀ ਉਦੋਂ ਸੁਧਾਰ ਕਾਲਜ ਜਾਂ ਰਾਏਕੋਟ ਇਲਾਕੇ 'ਚ ਫੈਡਰੇਸ਼ਨ ਦੇ ਜਾਂ ਪੰਥਕ ਸਰਗਰਮੀਆਂ 'ਚ, ਦਲ ਖਾਲਸਾ 'ਚ ਵੀ ਮੇਰੇ ਨਾਲ ਫਿਰਦਾ ਫਰਾਉਂਦਾ ਰਿਹਾ। ਅਖੀਰ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ, ਫਿਰ ਉਧਰ MLA ਬਣ ਗਿਆ, ਫਿਰ ਦੂਜੀ ਵਾਰ ਵੀ ਬਣ ਗਿਆ। ਹੁਣ ਉਹ ਭਗਵੰਤ ਮਾਨ ਹੁਣਾਂ ਦਾ ਖਾਸਮ ਖਾਸ ਆ। ਤੀਜਾ ਜਿਹੜਾ ਬੰਦਾ ਇਸ ਘਟਨਾਕ੍ਰਮ ਦੇ ਵਿੱਚ ਆ, ਉਹ ਵੀ ਮੇਰਾ ਮਿੱਤਰ ਚਾਰੇ ਚੋਂ ਰਿਹਾ, ਹੁਣ ਅਮਰੀਕਾ 'ਚ, ਸੁਰਿੰਦਰ ਸਿੰਘ ਠੀਕਰੀਵਾਲ। ਕਈ ਵਾਰ ਦੂਰੀ ਬਣ ਜਾਂਦੀ ਆ ਉਹਦੇ ਨਾਲ, ਕਈ ਵਾਰੀ ਨੇੜਤਾ ਬਣ ਜਾਂਦੀ ਆ। ਉਹਦੇ ਬਾਰੇ ਇਹ ਸੁਖਨੈਬ ਸਿੱਧੂ ਨੇ ਲਿਖਿਆ, ਜਿਹੜੀ ਖਬਰ ਉਹਨੇ ਲਿਖਿਆ, ਇਹ ਪਿਛਲੇ ਦਿਨੀ ਇੱਕ ਚਰਚਾ ਹੋਈ ਕਿ ਪੰਡੋਰੀ ਪਿੰਡ ਦੇ ਵਿੱਚ, ਜਿਹੜਾ ਇਹ ਕੁਲਵੰਤ ਸਿੰਘ ਪੰਡੋਰੀ ਮੇਰਾ ਸਾਡਾ ਮਿੱਤਰ, ਉਹਦੀ ਕੰਧ ਉੱਤੇ ਘਰ ਦੇ ਵਿੱਚ ਕਿਸੇ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖਦੇ ਸੀ। ਉਹਦਾ ਬੜਾ ਰੌਲਾ ਪਿਆ। ਫਿਰ 5-4 ਮੁੰਡੇ ਫੜ ਲਏ ਤੇ ਉਹਨਾਂ ਬਾਰੇ ਕਿਹਾ ਵੀ ਸੁਰਿੰਦਰ ਸਿੰਘ ਠੀਕਰੀਵਾਲ ਨੇ ਪੁਲਿਸ ਦਾ ਦਾਵਾ ਇਹਨਾਂ ਨੂੰ ਵਰਤਿਆ, ਤੇ ਇਹ ਦੇਖੋ ਜੀ
ਪੁਲਿਸ ਨੇ ਫੜ ਲਏ ਤੇ ਉਹ ਸੁਰਿੰਦਰ ਸਿੰਘ ਠੀਕਰੀਵਾਲ ਬਾਰੇ ਵੀ ਕਈ ਗੱਲਾਂ ਬੋਲ ਕੇ ਉਹ ਉਦੋਂ ਪ੍ਰੈਸ ਕਾਨਫਰੰਸ ਕੀਤੀ, ਅਖਬਾਰਾਂ ਨੂੰ ਖਬਰ ਦਿੱਤੀ। ਚਲੋ ਇਹ ਹੁਣ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਪਤਾ ਕਿ ਉਹਨੇ ਕਰਾਇਆ ਜਾਂ ਨਹੀਂ ਕਰਾਇਆ, ਜਾਂ ਉਹਨੇ ਕਿਉਂ ਕਰਾਇਆ। ਇਹਨਾਂ ਨੌਜਵਾਨਾਂ ਨੂੰ ਪਤਾ ਵੀ ਕੀ ਅਸਲੀਅਤ ਆ ਜਾਂ ਕੀ ਆ, ਕਿਉਂਕਿ ਪੁਲਿਸ ਤਾਂ ਜੋ ਕੁਝ ਮੈਂ ਦੇਖ ਚੁੱਕਿਆ ਜਾਂ ਹੰਢਾ ਚੁੱਕਿਆ ਉਹਨੂੰ ਦੇਖ ਕੇ ਅੰਨੀ ਦੇ ਥੇ ਦਾ ਯਕੀਨ ਕਰਨਾ ਛੱਡਿਆ ਹੋਇਆ। ਹੁਣ ਉਹ ਤਾਂ ਟਾਈਮ ਚਲੇ ਗਿਆ, ਜਿਵੇਂ ਪਹਿਲਾਂ ਕਈ ਕਰਦੇ ਆ ਹੁਣ ਵੀ ਭਰਾ ਸਾਡੇ ਬਿਸਕੁਟ ਜਾਂ ਡਰਾਇੰਗ ਰੂਮ 'ਚ ਡਬੋਲਣਗੇ, ਉਹਦੇ 'ਚ ਚਾਹ ਦੀ ਕੱਪੀ 'ਚ ਨਾਲੇ ਗੱਲਾਂ ਕਰੀ ਜਾਣਗੇ ਵੀ ਆਹ ਦੇਖੋ ਕਿੰਨਾ ਖਤਰਨਾਕ ਖਾੜਕੂ ਫੜਿਆ। ਹੁਣ ਉਹ ਤਾਂ ਸਾਡੇ ਨੇ ਤਾਂ ਬੀਤੀਆਂ ਨੇ ਖੁਦ ਨਾ ਵੀ ਸਾਨੂੰ ਪਤਾ ਕਿੰਨਾ ਸਾਨੂੰ ਭੰਡੀ ਪ੍ਰਚਾਰ ਕੀਤਾ ਮੀਡੀਆ ਨੇ ਉਦੋਂ। ਸੋ ਅਸਲੀਅਤ ਕੀ ਹੈ ਤਾਂ ਵਾਹਿਗੁਰੂ ਜਾਣੇ ਇਸ ਕੇਸ ਵਿੱਚ। ਪਰ ਇਹ ਗੱਲ ਨੂੰ ਸੁਖਨੈਬ ਸਿੱਧੂ ਨੇ ਆਪਦੇ ਸ਼ਬਦਾਂ 'ਚ ਲਿਖਿਆ ਵੀ ਆਹ 5-6 ਬੱਚੇ ਵਿਚਾਰੇ ਨੌਜਵਾਨ ਫੜ ਲਏ, ਇਹ ਦੱਸੋ ਜੀ ਜਿਹਨੇ ਬਾਹਰੋਂ ਉਹਨਾਂ ਨੂੰ ਲਿਖਾਇਆ ਕਿੰਨਾ ਮਾੜਾ ਹੱਲਾਸ਼ੇਰੀ ਦਿੱਤੀ ਆ, ਇਹ ਨਿਆਣੇ ਫਸ ਜਾਂਦੇ ਨੇ ਤੇ ਨਾ ਤਾਂ ਕੰਧਾਂ ਤੇ ਲਿਖਣ ਦਾ ਖਾਲਿਸਤਾਨ ਆਇਆ ਵਾ ਨਾ ਆਉਣਾ, ਏਦਾਂ ਦੇ ਚਲੋ ਆਪਦੀ ਭਾਵਨਾ ਵਿਅਕਤ ਕੀਤੀ ਵੀ ਇਹ ਵਿਚਾਰੇ ਮਾਪੇ ਤੇ ਨੌਜਵਾਨ ਹੁਣ ਕਚਹਿਰੀਆਂ 'ਚ ਚੱਕਰ ਲਾਉਣਗੇ। ਇਹ ਗੱਲ ਦੇ ਉਲਟ ਹੇਠਾਂ ਜੀ ਕਮੈਂਟ, ਮੈਂ ਕਹਿੰਦਾ ਨਾ ਵੀ ਕਮੈਂਟ ਪੜੋ ਜੀ, ਸਾਡੀ ਕੌਮ ਦਾ ਅਸਲੀਅਤ ਕਿੱਥੇ ਹੈ। ਲੋਕਾਂ ਨੇ ਲਿਖਿਆ ਕਹਿੰਦਾ ਵੀ ਜੇ ਐ ਲਿਖਣ ਨਾਲ ਖਾਲਿਸਤਾਨ ਬਣਨਾ ਨਹੀਂ ਤੇ ਚੀਕਾਂ ਕਾਹਤੋਂ ਮਾਰਦਾ ਪੂਰਾ ਇੰਡੀਆ। ਪੁਲਿਸ ਉਹਨਾਂ ਦੇ ਗੋਲੀਆਂ ਮਾਰਨ ਤੱਕ ਜਾਂਦੀ ਆ, ਪਿੱਛੇ ਜੇ ਅੰਮ੍ਰਿਤਸਰ ਕਿਤੇ ਗੋਲੀਆਂ ਮਾਰੀਆਂ ਵੀ ਉਹਨੇ ਖਾਲਿਸਤਾਨ ਲਿਖਿਆ ਜੀ ਕੰਧ ਤੇ। ਜੇ ਕੰਧ ਉੱਤੇ ਖਾਲਿਸਤਾਨ ਲਿਖਿਆ, ਫਿਰ ਅਗਲੀ ਗੱਲ ਇਹ ਵੀ ਕਿਸੇ ਨੇ ਲਿਖੀ ਸੁਖਨੈਬ ਸਿੰਘ ਸਿੱਧੂ ਨੂੰ ਕਿ ਸੱਜਣਾ ਜਦੋਂ ਹਿੰਦੂ ਰਾਸ਼ਟਰ ਦੇ ਨਾਅਰੇ ਲਿਖੇ ਜਾਂਦੇ ਆ, ਮਾਰੇ ਜਾਂਦੇ ਆ, ਕਦੇ ਉਹਨਾਂ ਬਾਰੇ ਵੀ ਇਸ ਤਰ੍ਹਾਂ ਪ੍ਰੋਗਰਾਮ ਕਰ ਲਿਆ ਕਰ। ਤੇ ਇਵੇਂ ਹੀ ਲੋਕਾਂ ਨੇ ਹੇਠਾਂ ਜਿਹੜੇ ਕਮੈਂਟ ਕੀਤੇ, ਇੱਕ ਤਾਂ ਇਹ ਕਿ ਜਿਹੜੇ ਇਹ ਮੁੰਡੇ ਆ ਇਹਨਾਂ ਨੇ ਐਡਾ ਕਿੱਡਾ ਕਰਤਾ, ਜੇਕਰ ਪੁਲਿਸ ਨੇ ਫੜ ਹੀ ਲਿਆ ਵੀ ਜਦੋਂ ਖਾਲਿਸਤਾਨ ਲਿਖਿਆ ਇਹਨਾਂ ਨੇ, ਤਾਂ ਖਾਲਿਸਤਾਨ ਲਿਖਣ ਨਾਲ ਕੀ ਬੰਬ ਡਿੱਗ ਪਿਆ ਇੱਥੇ। ਹੁਣ ਇਹ ਸਾਰੀ ਜਿਹੜੇ ਕਮੈਂਟ ਨੇ ਵੀ ਝੰਡਾ ਚਲਾਤਾ ਜਾਂ ਖਾਲਿਸਤਾਨ ਦਾ ਨਾਅਰਾ ਲਿਖਤਾ, ਵੀ ਇਹ ਇੰਨੀ ਕੁ ਗੱਲ ਦੇ ਨਾਲ ਜੋ ਰਿਐਕਟ ਤੁਹਾਡਾ, ਇਹਦਾ ਮਤਲਬ ਖਾਲਿਸਤਾਨ ਬਣ ਸਕਦਾ ਇਹਨਾਂ ਗੱਲਾਂ। ਇਹਦਾ ਮਤਲਬ ਇਹ ਖਾਲਿਸਤਾਨ ਦੇ ਇਤਿਹਾਸ ਵਿੱਚ ਇਹ ਵਾਕਿਆ ਹੀ ਕੋਈ ਅਰਥ ਰੱਖਦੀ ਗੱਲ ਆ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਕੋਈ ਗੱਲ ਹੀ ਨਹੀਂ, ਕਿਉਂਕਿ ਨਹੀਂ ਤਾਂ ਪੁਲਿਸ ਕਵੇ ਛੱਡੋ ਪਰ ਐਡੀ ਕਿੱਡੀ ਗੱਲ ਆ ਜੀ ਇਹ। ਸੋ ਇਹ ਜਿਹੜੀ ਸਾਰੀ ਉੱਥੇ ਮੈਂ ਪੜ੍ਹ ਰਿਹਾ ਸੀ, ਉੱਥੇ ਸਾਡੀ ਕੌਮ ਦੀ ਇਸ ਮੌਕੇ ਦੀ ਜਿਹੜੀ ਖਾਲਿਸਤਾਨ ਪ੍ਰਤੀ ਕਲੀਅਰਿਟੀ ਆ, ਇੰਡੀਅਨ ਸਟੇਟ ਦੀ ਸਾਰੀ ਜਿਹੜੀ ਮਾੜੀ ਸੋਚ ਆ ਉਹਦੇ ਪ੍ਰਤੀ ਸਪਸ਼ਟਤਾ ਵਾ, ਜੋ ਸਿੱਖਾਂ ਦਾ ਆਪਦੇ ਪਹਿਲਾਂ ਕਿਸੇ ਵੇਲੇ ਹੁੰਦਾ ਸੀਗਾ ਵੀ ਬੜਾ ਮਾੜਾ ਹੋਇਆ ਜੀ ਕਿਉਂ ਮੁੰਡੇ ਐ ਕਰਦੇ ਆ। ਕਈ ਬੰਦੇ ਅੱਜ ਵੀ ਕਹਿ ਦਿੰਦੇ ਆ ਵੀ ਜਿਹੇ ਜਿਹਾ ਸੋਸ਼ਲ ਮੀਡੀਆ ਤੇ ਮਾਹੌਲ ਆ, ਬੀਤੇ ਦੌਰ ਵਿੱਚ ਜਦੋਂ ਕੋਈ ਘਟਨਾ ਜੁਝਾਰੂ ਸਿੰਘ ਕਰਦੇ ਸੀ, ਬਾਅਦ ਚ ਅਗਲੇ ਦਿਨ ਅਖਬਾਰਾਂ 'ਚ ਪੜ੍ਹਨੀ ਵੀ ਇਹਦੇ ਬਾਰੇ ਆਹ ਛਪਿਆ, ਸਪਸ਼ਟੀਕਰਨ ਦਿੱਤਾ ਹੁੰਦਾ ਸੀ ਜਾਂ ਜ਼ਿੰਮੇਵਾਰੀ ਲਈ ਹੁੰਦੀ ਵੀ ਐਤਕੀ ਤਾਂ ਬੜਾ ਔਖਾ ਹੋ ਜਾਊਗਾ, ਨਾਲ ਦੀ ਨਾਲ ਫੇਸਬੁੱਕ ਤੇ ਲੋਕ ਜਲੂਸ ਕੱਢਦੇ ਕਰਨ। ਪਰ ਆਹ ਜਿਹੜਾ ਸਾਰਾ ਕੁਝ ਮੇਰੇ ਸਾਹਮਣੇ ਹੈ, ਇਹਨੂੰ ਦੇਖ ਕੇ ਲੱਗਦਾ ਹੈ ਬਈ ਇਹ ਮਾਹੌਲ ਜਿਹੜਾ ਹੈਗਾ ਸੋਸ਼ਲ ਮੀਡੀਆ ਉੱਤੇ ਵੀ ਇਸ ਮੌਕੇ ਖਾਲਿਸਤਾਨ ਦੇ ਹੱਕ 'ਚ ਹੀ ਭੁਗਤ ਰਿਹਾ। ਇੰਡੀਆ ਨੂੰ ਤਾਂ ਲੱਗਦਾ ਸੀ ਵੀ ਅਸੀਂ ਖਾਲਿਸਤਾਨ ਦੇ ਨਾਅਰੇ ਲਿਖਾਉਣ ਵਾਲੇ ਚੱਕ ਕੇ ਅੰਦਰ ਦੇ ਦਿਆਂਗੇ ਤੇ ਫਿਰ ਪਤਾ ਨਹੀਂ ਲੋਕ ਡਰ ਜਾਣਗੇ, ਪਰ ਇੱਥੇ ਕੰਮ ਉਲਟਾ ਹੋ ਰਿਹਾ। ਲੋਕਾਂ ਦੀ ਉਹਨਾਂ ਨਾਅਰਿਆਂ ਪ੍ਰਤੀ ਵੀ ਤੇ ਨਾਅਰੇ ਲਿਖਣ ਵਾਲਿਆਂ ਪ੍ਰਤੀ ਵੀ ਵੱਧ ਰਹੀ ਆ ਭਾਵਨਾ, ਤੇ ਜਿਹੜੇ ਇਹਦੀ ਕ੍ਰਿਟਿਸਿਜ਼ਮ ਕਰਦੇ ਆ ਉਹਨੂੰ ਵੀ ਲੋਕ ਸੁੱਕਾ ਨਹੀਂ ਛੱਡਦੇ। ਉਹਨੂੰ ਕਹਿੰਦੇ ਆ ਭਰਾਵਾ ਜੇ ਤੂੰ ਇੰਨਾ ਹੀ ਖਾਲਿਸਤਾਨ ਦੇ ਨਾਅਰੇ ਲਿਖਣ ਤੇ ਔਖਾ, ਫਿਰ ਹਿੰਦੂ ਰਾਸ਼ਟਰ ਦੇ ਨਾਅਰੇ, ਮਤਲਬ ਆਪਦੇ ਤਰਕ ਨੇ। ਸੋ ਮੇਰੀ ਅੱਜ ਇਹ ਸਾਰੀ ਗੱਲ ਕਰਨ ਦਾ ਭਾਵ ਇਹ ਹੈ ਕਿ ਇੰਡੀਅਨ ਸਟੇਟ ਨੇ ਇਹ ਸਮਝ ਲਿਆ ਹੈ ਕਿ ਖਾਲਿਸਤਾਨ ਤਾਂ ਮਸਟ ਆ, ਇੱਕ ਦਿਨ ਬਣਨਾ ਹੀ ਬਣਨਾ, ਪਰ ਖਾਲਿਸਤਾਨ ਦਾ ਜਿਹੜਾ ਪੈਂਡਾ ਉਹ ਕਿੰਨਾ ਕੁ ਔਖਾ ਕੀਤਾ ਜਾ ਸਕਦਾ, ਕਿੰਨਾ ਕੁ ਖਾਲਿਸਤਾਨ ਨੂੰ ਲੋਕਾਂ ਤੋਂ ਦੂਰ ਕੀਤਾ ਜਾ ਸਕਦਾ, ਹੁਣ ਜ਼ੋਰ ਇੱਥੇ ਕਿ ਲੱਗਿਆ ਹੋਇਆ। ਜਿਹੜਾ ਵੀ ਕਦਮ ਇਸ ਦਿਸ਼ਾ ਵਿੱਚ ਇੰਡੀਅਨ ਸਟੇਟ ਚੱਕੂਗੀ ਉਹ ਉਲਟਾ ਇਹਨਾਂ ਦੇ ਗਾਲੀ ਪੈਣ। ਇਹਨਾਂ ਨੂੰ ਬੜੀ ਖੁਸ਼ੀ ਸੀਗੀ ਕਿ ਅਸੀਂ ਸਿੱਖ ਨੌਜਵਾਨੀ ਨੂੰ ਉਲਝਾ ਲਿਆ। ਸਾਡੇ ਇੱਥੇ ਦੋ ਜਥੇਬੰਦੀਆਂ ਨੇ, ਇੱਕ ਸੱਥ ਵਾਲੇ ਸਾਡੇ ਆਪਦੇ ਬੱਚੇ ਨੇ, ਆਪਦੇ ਸਾਡੇ ਭਰਾ ਨੇ, ਇੱਕ ਇੱਥੇ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਵਾਲੇ ਆ, ਜੁਝਾਰ ਸਿੰਘ ਤੇ ਜੁਗਰਾਜ ਸਿੰਘ, ਦੋਨੇ ਨੌਜਵਾਨ ਸਾਡੇ ਪਿਆਰੇ ਸੱਜਣ ਨੇ। ਦੋਨਾਂ ਦਾ ਕਈ ਗੱਲਾਂ ਤੇ ਟਕਰਾਅ ਵੀ ਆ, ਲੜਾਈ ਝਗੜਾ ਵੀ ਕਰ ਲੈਂਦੇ ਆ, ਉਹ ਉਮਰ ਆ ਉਹ ਜੀ ਉਹਨਾਂ ਦੀ। ਪਰ ਅੱਜ ਦੇਖੋ ਜਿਹੜਾ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਮਹਾਨ ਕੋਸ਼ ਨੂੰ ਉੱਥੇ ਦੱਬਣ ਲੱਗੇ ਸੀ, ਉਹ ਸਾਰੀ ਲੜਾਈ ਜਗਰਾਜ ਸਿੰਘ ਤੇ ਹੋਰ ਨੌਜਵਾਨ ਲੜ ਰਹੇ ਨੇ। ਉਧਰ ਸੱਥ ਵੱਲੋਂ ਜੁਝਾਰ ਸਿੰਘ ਹੋਣਾ ਨੇ ਮੋਰਚਾ ਉਹ ਗੱਡਿਆ ਹੋਇਆ ਜਿਹੜਾ ਅਸ਼ਮੀਤ ਸਿੰਘ ਨੌਜਵਾਨ ਨੂੰ
ਉੱਥੇ ਜਿਹੜੇ ਆ ਐਂਟੀ ਸਿੱਖ ਜਾਂ RSS ਵਾਲੇ ਨੇ ਜਾਂ ਕਾਮਰੇਡ ਜਾਂ ਲੱਲੜ ਪੱਲੜ ਜਿੰਨਾ ਵੀ ਆ, ਉਹਨਾਂ ਸਾਰਿਆਂ ਦੀਆਂ ਚੀਕਾਂ ਪਵਾਈਆਂ ਪਈਆਂ ਨੇ ਸੱਥ ਵਾਲਿਆਂ। ਸੋ ਜਿਹੜੀ ਨੌਜਵਾਨੀ ਨੂੰ ਬਿਲਕੁਲ ਧੱਕ ਕੇ ਖੂੰਜੇ ਲਾਉਣ ਦੇ ਯਤਨ ਪੂਰੇ ਇੰਡੀਅਨ ਸਟੇਟ ਵੱਲੋਂ ਹੋ ਰਹੇ ਨੇ, ਉਹਨਾਂ ਨੂੰ ਇਸ ਮੌਕੇ ਫਲਰਸ਼ ਹੁੰਦਾ ਦੇਖੋ। ਕੁੱਲ ਮਿਲਾ ਕੇ ਪੂਰੇ ਦਾ ਪੂਰਾ ਮਾਹੌਲ ਜਿਹੜਾ ਹੈ ਉਹ ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ ਹੱਕ ਵਿੱਚ ਵੱਧ ਰਿਹਾ। ਜਿਹੜੇ CISF ਵਾਲੇ ਨੇ, ਉਹਨਾਂ ਦੇ ਅੱਜ ਕੱਲ ਖਬਰ ਲੱਗੀ ਹੋਈ ਆ ਕਿ ਭਾਖੜਾ ਡੈਮ ਤੇ ਸਿਕਿਉਰਿਟੀ ਲਈ ਪਹੁੰਚ ਗਏ। ਨੰਗਲ ਡੈਮ ਤੇ ਪਿਛਲੀ ਵਾਰ ਉਦੋਂ ਇਹ ਜਿਹੜਾ ਭਗਵੰਤ ਮਾਨ ਤੇ ਇਹਦੀ ਸਰਕਾਰ ਪੂਰਾ ਡਟ ਕੇ ਖੜ ਗਏ ਸੀ, ਅਸੀਂ ਉਦੋਂ ਜਦੋਂ ਹਰਿਆਣੇ ਨਾਲ ਪੇਚਾ ਪਿਆ ਸੀ। ਇਹ ਸਾਰੀ ਖਬਰ ਲੱਗੀ ਹੋਈ ਆ, ਪਰ ਮੰਨ ਲਓ ਉੱਥੇ ਭਾਖੜੇ ਦੇ ਉੱਤੇ ਇਹਨਾਂ ਦਾ ਕਬਜ਼ਾ ਹੋ ਹੀ ਜਾਂਦਾ, ਫੇਰ ਕੀ ਹੋ ਜੂ। ਇਹਦੇ ਨਾਲ ਵੀ ਜਦੋਂ ਅਗਲੀ ਵਾਰ ਨੂੰ ਕੋਈ ਇਹੋ ਜਿਹੀ ਗੱਲ ਵਾਪਰੂ ਤਾਂ ਇਹਨਾਂ ਲੋਕਾਂ ਦੇ ਖਿਲਾਫ, ਇੰਡੀਆ ਦੇ ਖਿਲਾਫ ਸਿੱਖਾਂ ਦਾ ਨਫ਼ਰਤ, ਗੁੱਸਾ ਹੋਰ ਜ਼ਿਆਦਾ ਵਧੇਗਾ। ਸੋ ਇੰਡੀਆ ਜਿੰਨਾ ਮਰਜ਼ੀ ਭੱਜ ਲਵੇ, ਜਿੰਨਾ ਮਰਜ਼ੀ ਲੁਕ ਲਵੇ, ਖਾਲਿਸਤਾਨ ਜਿਹੜਾ ਉਹ ਜ਼ਰੂਰੀ ਆ, ਉਹ ਲਾਜ਼ਮੀ ਆ, ਉਹ ਇੱਕ ਦਿਨ ਬਣਨਾ ਹੀ ਬਣਨਾ। ਹਾਂ, ਵਿੱਚ ਵਿਚਾਲੇ ਕਿਉਂਕਿ 1947 ਆਉਣ ਤੱਕ ਵਿੱਚ ਵਿਚਾਲੇ ਬੜਾ ਕੁਝ ਵਾਪਰਿਆ ਸੀ, ਪਰ ਆਖਰ ਗੋਰਿਆਂ ਨੂੰ ਜਾਣਾ ਪਿਆ ਸੀ, ਐਤਕੀ ਕਾਲਿਆਂ ਨੂੰ ਜਾਣਾ ਪਊਗਾ। ਸੋ ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।